ਪੰਜਾਬ ਦੀ ਧਰਤੀ ਉੱਤੇ NIA ਨੇ ਪਿਛਲੇ 10-15 ਦਿਨ ਤੋਂ ਜੋ ਦਹਿਸ਼ਤ ਮਚਾਈ ਹੋਈ ਆ, ਖਾਸ ਤੌਰ ਦੇ ਉੱਤੇ ਜਿਹੜੇ ਸਿੱਖਾਂ ਦੇ ਬਾਰੇ ਉਹਨਾਂ ਨੂੰ ਪਤਾ ਕਿ ਇਹਨਾਂ ਦੇ ਪਰਿਵਾਰਕ ਮੈਂਬਰ ਉੱਥੇ ਅਮਰੀਕਾ ਦੇ ਵਿੱਚ ਸੈਕਸ ਫਾਰ ਜਸਟਿਸ ਨਾਲ ਮਿਲ ਕੇ ਜਾਂ ਕਿਸੇ ਹੋਰ ਸਿੱਖ ਜਥੇਬੰਦੀ ਨਾਲ ਸੰਬੰਧਿਤ ਹੋਣ ਕਰਕੇ ਜਾਂ ਵੈਸੇ ਆਜ਼ਾਦ ਤੌਰ ਤੇ ਵੀ ਭਾਰਤ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰਿਆਂ ਵਿੱਚ ਸ਼ਾਮਲ ਹੋ ਸਕਦੇ ਆ, ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ। ਤੋ ਜਿਹੜੇ NIA ਦੇ ਛਾਪੇ ਵੱਜ ਰਹੇ ਨੇ ਕਿ ਤੁਸੀਂ ਫਲਾਣੇ ਦੀ ਪੋਸਟ ਕਿਉਂ ਸ਼ੇਅਰ ਕੀਤੀ ਆ, ਫਲਾਣੇ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਕਿਉਂ ਲਿਖਿਆ, ਤੁਸੀਂ ਚੰਡੀਗੜ੍ਹ ਦਫ਼ਤਰ ਆਓ, ਤੁਸੀਂ ਦਿੱਲੀ ਦਫ਼ਤਰ ਆਓ, ਇਹ ਸਾਰਾ ਕੁਝ ਇਸ ਕਰਕੇ ਚੱਲ ਰਿਹਾ ਕਿ ਸਿੱਖਾਂ ਨੂੰ ਡਰਾਇਆ ਜਾਵੇ। ਜਿਹੜੇ ਅਫਸਰਾਂ ਨੇ ਹੁਣ ਸੋਚਿਆ ਕਿ ਮੋਦੀ ਨੇ ਜਾਣਾ ਅਮਰੀਕਾ, ਉੱਥੇ ਪਊਗਾ ਪੰਗਾ ਤੇ ਉੱਥੇ ਕਿਤੇ ਸਿੱਖ ਪ੍ਰੋਟੈਸਟ ਨਾ ਕਰਨ, ਉਹਦੇ ਲਈ ਜ਼ਰੂਰੀ ਆ ਕਿ ਆਪਾਂ ਪਹਿਲਾਂ ਹੀ ਪੰਜਾਬ ਦੇ ਵਿੱਚ ਲੋਕਾਂ ਨੂੰ ਡਰਾ ਦਈਏ, ਛਾਪੇ ਛੁਪੇ ਜੇ ਮਾਰ। NIA ਜਦੋਂ ਬਣੀ ਸੀ ਉਦੋਂ ਇਹਦੀ ਨਾਂ ਸੁਣ ਕੇ, ਇਹਦੀਆਂ ਗੱਲਾਂ ਸੁਣ ਕੇ ਲੋਕਾਂ 'ਚ ਬੜਾ ਟੈਰਰ ਜਿਹਾ ਫੈਲ ਗਿਆ, ਦਹਿਸ਼ਤ ਜੀ ਫੈਲ ਗਈ ਕਿ ਪਤਾ ਨਹੀਂ ਕਿੰਨੀ ਕੁ ਖਤਰਨਾਕ ਬਣਾਉਣ ਲੱਗੇ ਆ, ਇਹ ਤਾਂ ਪਤਾ ਨਹੀਂ ਕੀ ਕਰ ਦੂ। ਪਰ ਪਿਛਲੇ 3-4 ਸਾਲਾਂ ਤੋਂ ਜੋ NIA ਕਰ ਰਹੀ ਆ, ਉਹ ਤਾਂ ਇਉਂ ਹੋ ਗਿਆ ਜਿਵੇਂ ਪੰਜਾਬ ਪੁਲਿਸ ਵਾਲੇ ਤੁਰੇ ਫਿਰਦੇ ਆ। ਜਿਹੜੇ ਲੋਕਾਂ ਬਾਰੇ ਸਪਸ਼ਟਤਾ ਨਾਲ ਪਤਾ ਹੋਵੇ ਉਹ ਘੱਟ ਖਤਰਨਾਕ ਹੁੰਦੇ ਆ, ਜਿਹੜੇ ਮਿੱਠੇ ਪਿਆਰੇ ਹੋ ਕੇ ਨੁਕਸਾਨ ਕਰਨ ਉਹ ਡੂੰਗੀ ਮਾਰ ਮਾਰਦੇ ਆ, ਜ਼ਿਆਦਾ ਖਤਰਨਾਕ। ਕਦੇ ਤੁਸੀਂ ਸੋਚਿਆ ਕਿਸੇ ਪੰਥਕ ਸੋਚ ਵਾਲੇ ਨੂੰ, ਜਿਵੇਂ ਭਾਈ ਸੋਹਣ ਸਿੰਘ ਜੀ ਸੀਤਲ, ਭਾਈ ਜੋਗਾ ਸਿੰਘ ਜੀ ਜੋਗੀ, ਜਾਂ ਕਿਸੇ ਇਹੋ ਜਿਹੀ ਪੰਥ ਪ੍ਰਵਾਨਿਤ ਸ਼ਖਸੀਅਤ ਨੂੰ ਸਾਹਿਤ ਵਿੱਚ ਜਾਂ ਕਲਾ ਵਿੱਚ ਜਾਂ ਜੋ ਇਹ ਕਰ ਰਹੇ ਨੇ ਉਹਦੇ ਵਿੱਚ ਪਾਏ ਯੋਗਦਾਨ ਕਰਕੇ ਕੋਈ ਇੱਥੇ ਮਾਣ ਸਤਿਕਾਰ ਮਿਲ ਜੇ? ਬਿਲਕੁਲ। ਹਰ ਸਾਲ ਫਲਾਣੇ ਨੂੰ ਜੀ ਢਾਹਾਂ ਕਲੇਰਾ ਅਵਾਰਡ, ਫਲਾਣੇ ਨੂੰ ਜੀ ਭਾਸ਼ਾ ਵਿਭਾਗ ਵੱਲੋਂ ਫਲਾਣੇ, ਇਹ ਜਿੰਨਿਆਂ ਨੂੰ ਮਿਲਣੇ ਆ ਇਹ ਸਾਰੇ ਉਹਨਾਂ ਨੂੰ ਮਿਲਣੇ ਆ ਜਿਹੜੇ ਭਾਰਤ ਮਾਤਾ ਕੀ ਜੈ ਕਹਿਣ। ਗੁਰਦਾਸ ਮਾਨ ਦਾ ਸਾਰਾ ਜਿਹੜਾ ਲਿਖਤ ਆ, ਜਿਹੜੀ ਉਹਦੀ ਸਾਰੀ ਗੀਤਕਾਰੀ ਗਾਇਕੀ ਆ, ਇਹ ਜਦੋਂ ਕਹਿੰਦਾ ਨਾ ਧੋਤੀ ਤੇ ਪੋਥੀ ਚਟੋ, ਜਦੋਂ ਇਹ ਕਹਿੰਦਾ ਸਾਡੀ ਜਿੱਥੇ ਲੱਗੀ ਆ ਲੱਗੀ ਰਹਿਣ ਦੇ, ਇਹ ਸਾਰੀਆਂ ਗੱਲਾਂ ਦੇ ਅਰਥ ਨੇ ਜਿਹੜੀ ਗੱਲ ਨਾਲ ਸਿੱਖ ਮਾਨਸਿਕਤਾ, ਸਿੱਖ ਕੌਮ ਦੇ ਇਤਿਹਾਸ ਅਤੇ ਫਲਸਫੇ ਤੋਂ ਟੁੱਟ ਸਕੇ, ਇਹ ਸਾਰੀਆਂ ਗੱਲਾਂ ਉਹ ਕਰਦਾ ਹੈ। ਕੋਈ ਗੱਲ ਲੁਕੀ ਛਿਪੀ ਨਹੀਂ ਰਹੀ। ਹੁਣ ਸਭ ਨੂੰ ਪਤਾ ਹੈ ਕਿ ਗੁਰਦਾਸ ਮਾਨ ਦੇ ਮਗਰ ਭਾਰਤ ਸਰਕਾਰ ਖੜੀ ਆ। ਮੋਦੀ ਦੇ ਜਾਣ ਮੌਕੇ ਸਿੱਖਾਂ ਨੂੰ, ਪੰਜਾਬ ਦੇ ਲੋਕਾਂ ਨੂੰ, ਅਮਰੀਕਾ ਦੇ ਲੋਕਾਂ ਨੂੰ ਇੱਕ ਕੰਮ ਲਾਤਾ ਵੀ ਬਹੁਤਾ ਨਹੀਂ, ਥੋੜਾ ਬਹੁਤਾ ਇਹ ਧਿਆਨ ਦੂਜੇ ਪਾਸੇ ਕਰੂ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹੁੰਚਣ ਤੇ ਜਿਸ ਤਰੀਕੇ ਨਾਲ ਰੋਸ ਮੁਜ਼ਾਹਰੇ ਪ੍ਰੋਟੈਸਟ ਕਰਕੇ ਪੰਥ ਦੱਸ ਰਿਹਾ, ਇਹ ਬੜੀ ਚੰਗੀ ਗੱਲ ਆ। ਪਰ ਇੱਥੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਦੀ ਧਰਤੀ ਉੱਤੇ NIA ਨੇ ਪਿਛਲੇ 10-15 ਦਿਨ ਤੋਂ ਜੋ ਦਹਿਸ਼ਤ ਮਚਾਈ ਹੋਈ ਆ, ਖਾਸ ਤੌਰ ਦੇ ਉੱਤੇ ਜਿਹੜੇ ਸਿੱਖਾਂ ਦੇ ਬਾਰੇ ਉਹਨਾਂ ਨੂੰ ਪਤਾ ਕਿ ਇਹਨਾਂ ਦੇ ਪਰਿਵਾਰਕ ਮੈਂਬਰ ਉੱਥੇ ਅਮਰੀਕਾ ਦੇ ਵਿੱਚ ਸੈਕਸ ਫਾਰ ਜਸਟਿਸ ਨਾਲ ਮਿਲ ਕੇ ਜਾਂ ਕਿਸੇ ਹੋਰ ਸਿੱਖ ਜਥੇਬੰਦੀ ਨਾਲ ਸੰਬੰਧਿਤ ਹੋਣ ਕਰਕੇ ਜਾਂ ਵੈਸੇ ਆਜ਼ਾਦ ਤੌਰ ਤੇ ਵੀ ਭਾਰਤ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰਿਆਂ ਵਿੱਚ ਸ਼ਾਮਲ ਹੋ ਸਕਦੇ ਆ, ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਉਹ ਜਿਹੜੇ NIA ਦੇ ਛਾਪੇ ਵੱਜ ਰਹੇ ਨੇ ਕਿ ਤੁਸੀਂ ਫਲਾਣੇ ਦੀ ਪੋਸਟ ਕਿਉਂ ਸ਼ੇਅਰ ਕੀਤੀ ਆ, ਫਲਾਣੇ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਕਿਉਂ ਲਿਖਿਆ, ਤੁਸੀਂ ਚੰਡੀਗੜ੍ਹ ਦਫ਼ਤਰ ਆਓ, ਤੁਸੀਂ ਦਿੱਲੀ ਦਫ਼ਤਰ ਆਓ, ਇਹ ਸਾਰਾ ਕੁਝ ਇਸ ਕਰਕੇ ਚੱਲ ਰਿਹਾ ਕਿ ਸਿੱਖਾਂ ਨੂੰ ਡਰਾਇਆ ਜਾਵੇ, ਸਿੱਖਾਂ ਨੂੰ ਦਬਕਾਇਆ ਜਾਵੇ, ਸਿੱਖਾਂ ਦੇ ਦਿਲਾਂ ਵਿੱਚ ਦਹਿਸ਼ਤ ਪੈਦਾ ਕੀਤੀ ਜਾਵੇ। ਪਰ ਜਿਨ੍ਹਾਂ ਨੇ ਇਹ ਛਾਪੇ ਮਾਰ ਕੇ ਸਿੱਖਾਂ ਨੂੰ ਡਰਾਉਣ ਦਾ ਏਜੰਡਾ ਬਣਾਇਆ, ਮੈਨੂੰ ਲੱਗਦਾ ਉਹਨਾਂ ਨੂੰ ਸਿੱਖ ਇਤਿਹਾਸ ਦਾ ਪਤਾ ਨਹੀਂ। ਸਾਡੇ ਉੱਤੇ ਜਦੋਂ ਕੋਈ ਵਧੀਕੀ ਕਰੇ, ਜ਼ੁਲਮ ਕਰੇ, ਸਾਡਾ ਤਾਂ ਕੰਮ ਹੀ ਸਿੱਧਾ ਵਾ, ਜਬੇ ਬਾਣ ਲਾਗਿਓ ਤਵੇ ਰੋਸ ਜਾਗਿਓ।
ਫਿਰ ਸਦਾ ਤੇ ਜ਼ਿਆਦਾ ਦੁੱਗਣੇ ਜੋਸ਼ ਨਾਲ ਪੰਥ ਲੜਦਾ। ਸੋ ਖਾਲਸਾ ਪੰਥ ਨੂੰ ਡਰਾਉਣ ਧਮਕਾਉਣ ਵਾਲੀ ਤਾਂ ਗੱਲ ਹੀ ਛੱਡ ਦਿਓ। ਪਿਛਲੇ ਦਿਨੀ ਭਾਈ ਰਣਜੀਤ ਸਿੰਘ ਕੁੱਕੀ ਦੀਆਂ 2-3 ਇੰਟਰਵਿਊ ਸੁਣੀਆਂ। ਉਹਦੇ ਬਹੁਤ ਸਾਰਿਆਂ ਨੁਕਤਿਆਂ ਨਾਲ, ਬਹੁਤ ਸਾਰੀਆਂ ਗੱਲਾਂ ਨਾਲ ਆਪਾਂ ਸਾਰੇ ਸਹਿਮਤ ਨਹੀਂ ਹੋ ਸਕਦੇ ਹੁੰਦੇ, ਪਰ ਜਿਹੜੀ ਗੱਲ ਉਹ ਜੂਨ 84 ਤੋਂ ਬਾਅਦ ਦੇ ਸਿੱਖ ਮਾਨਸਿਕਤਾ ਬਾਰੇ ਦੱਸਦਾ ਹੈ, ਖਾਸ ਤੌਰ ਦੇ ਉੱਤੇ ਜਦੋਂ ਉਹ ਨਵੰਬਰ 84 ਦੇ ਦਿੱਲੀ ਦੇ ਜਾਂ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਬਾਰੇ ਦੱਸਦਾ, ਤੇ ਫਿਰ ਆਪਾਂ ਅੱਜ ਦੇ ਮਾਹੌਲ ਨਾਲ ਸਾਰੇ ਗੱਲ ਨੂੰ ਮੇਲ ਕੇ ਸੋਚਦੇ ਹਾਂ ਕਿ ਇੰਡੀਅਨ ਸਟੇਟ ਨੇ ਇਹ ਸੋਚਿਆ ਸੀ ਕਿ ਜੂਨ 84 ਵਿੱਚ ਪੰਜਾਬ ਦੇ ਵਿੱਚ ਟੈਂਕਾਂ, ਤੋਪਾਂ, ਬੰਬਾਂ ਨਾਲ, ਇਹ ਨਵੰਬਰ 84 ਨੂੰ ਸਾਰੇ ਭਾਰਤ ਵਿੱਚ ਜੋ ਸਿੱਖਾਂ ਤੇ ਬੀਤੀ ਹੈ, ਵੀ ਅੱਜ ਤੋਂ ਬਾਅਦ ਸਿੱਖ ਕਦੇ ਸੜਕ ਤੇ ਤਾਂ ਕੀ, ਘਰੇ ਬਹਿ ਕੇ ਵੀ ਪੰਥ ਲਈ, ਪੰਜਾਬ ਲਈ ਸੋਚੂਗਾ। ਹਰੇਕ ਸਿੱਖ ਨੇ ਸ਼ਾਇਦ ਹੁਣ ਇਉਂ ਸੋਚਣ ਲੱਗ ਜਾਣਾ ਵੀ ਆਪਾਂ ਕੀ ਲੈਣਾ, ਅਗਲੇ ਗੋਲੀਆਂ ਮਾਰ ਦਿੰਦੇ ਆ, ਗਲਾਂ 'ਚ ਟਾਇਰ ਪਾ ਕੇ ਸਾੜ ਦਿੰਦੇ ਆ। ਇਸ ਸੋਚ ਤਹਿਤ ਵੀ ਸਿੱਖਾਂ ਨੂੰ ਸਦਾ ਲਈ ਧੱਕ ਕੇ ਖੂੰਜੇ ਲਾ ਦਿਆਂਗੇ, ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਉਹ ਬੜੇ ਹੈਰਾਨ ਪਰੇਸ਼ਾਨ ਹੋ ਗਏ ਹੋਣੇ ਆ। ਤੇ ਮਹੀਨੇ ਅਗਲਿਆਂ ਨੇ 2 ਨਹੀਂ ਪੈਣ ਦਿੱਤੇ, ਨਾਲ ਦੀ ਨਾਲ ਹੀ ਕੰਮ ਖਿੱਚਤਾ। ਉਹ ਜੂਨ 1984 ਤੋਂ ਬਾਅਦ, ਨਵੰਬਰ 1984 ਤੋਂ ਬਾਅਦ ਪੰਥਕ ਸਭਾ ਦੇ ਵਿੱਚ ਉਹ ਨੌਜਵਾਨ ਵੀ ਸਿਰਾਂ ਉੱਤੇ ਖੱਫਣ ਬੰਨ੍ਹ ਕੇ ਨਿੱਤਰ ਆਏ, ਜਿਹੜੇ 1984 ਦੇ ਜੂਨ ਮਹੀਨੇ ਤੋਂ ਪਹਿਲਾਂ ਸ਼ਾਇਦ ਕਦੇ ਧਰਮ ਯੁੱਧ ਮੋਰਚੇ 'ਚ ਨਾ ਗਏ ਹੋਣ। ਹੋ ਸਕਦਾ ਉਹਨਾਂ ਨੂੰ ਸੰਤ ਭਿੰਡਰਾਂ ਵਾਲਿਆਂ ਨਾਲ ਜਾਂ ਜਿਹੜੀਆਂ ਹੋਰ ਜੁਝਾਰੂ ਜਥੇਬੰਦੀਆਂ ਸੀ ਉਹਨਾਂ ਨਾਲ ਵੀ ਕੋਈ ਸਹਿਮਤੀ ਨਾ ਹੋਵੇ। ਤੋ ਜਿਹੜੇ ਇੰਡੀਅਨ ਸਟੇਟ ਸਿਸਟਮ ਨੇ ਇਹ ਸੋਚਿਆ ਕਿ ਸਿੱਖਾਂ ਉੱਤੇ ਐਡੀ ਇੱਕ ਦਹਿਸ਼ਤ ਦੀ ਹਨੇਰੀ ਵਗਾਓ ਵੀ ਇਹ ਡਰ ਜਾਣ। ਉਹਨਾਂ ਨੂੰ 1984 ਦੇ ਜੂਨ ਤੋਂ ਨਵੰਬਰ ਤੱਕ ਇਹ ਅਕਲ ਆ ਗਈ ਹੋਣੀ ਆ ਵੀ ਉਹਨਾਂ ਦੇ, ਇੰਦਰਾ ਗਾਂਧੀ ਦੇ ਤਾਂ ਗਨਮੈਨ ਵੀ ਕੌਮ ਦੇ ਨਾਲ ਡਟ ਗਏ। ਜਿੱਦਣ ਵੈਦਿਆ ਨੂੰ ਸੋਧਾ ਲੱਗਿਆ ਹੋਣਾ, ਉਦੋਂ ਜਿੰਨੇ ਖਾਕੀ ਵਰਦੀ ਵਾਲੇ ਭਾਰਤ ਵਿੱਚ ਸਿੱਖੀ ਦੇ ਤੇ ਸਿੱਖਾਂ ਦੇ ਉਲਟ ਉਸ ਪ੍ਰੋਜੈਕਟ ਦਾ ਹਿੱਸਾ ਬਣੇ ਹੋਏ ਹੋਣਗੇ, ਸਾਰਿਆਂ ਦੀ ਰਾਤਾਂ ਦੀ ਨੀਂਦ ਉੱਡ ਗਈ ਹੋਣੀ। ਮੈਂ ਇੱਥੇ ਪੁਰਾਣੇ ਅਖਬਾਰਾਂ ਵਿੱਚ ਪੜ੍ਹਦਾ ਹੁੰਦਾ, ਜਦੋਂ ਦਿੱਲੀ ਵਿੱਚ ਟਰਾਂਜਿਸਟਰ ਬੰਬ ਕਾਂਡ ਹੋਇਆ, ਉਹਨਾਂ ਦਿਨਾਂ ਦੀਆਂ ਅਖਬਾਰਾਂ ਦੇ ਵਿੱਚ ਪਾਰਲੀਮੈਂਟ ਦੀਆਂ ਖਬਰਾਂ ਛਪੀਆਂ ਹੋਈਆਂ ਨੇ ਕਿ ਪਾਰਲੀਮੈਂਟ ਦੇ ਵਿੱਚ ਜਾਂ ਗ੍ਰਹਿ ਮੰਤਰਾਲੇ ਵਿੱਚ ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਕਿ ਪੰਜਾਬ ਤੋਂ ਸਿਰ ਵਾਰਨ ਵਾਲੇ, ਸਿਰਾਂ ਤੇ ਖੱਫੜ ਬੰਨ੍ਹ ਕੇ ਨਿੱਤਰੇ ਹੋਏ ਘੱਟੋ ਘੱਟ 100 ਇਹੋ ਜਿਹੇ ਸਿਰਲੱਥ ਨੌਜਵਾਨ ਭਾਰਤ ਵਿੱਚ ਸਰਗਰਮ ਨੇ, ਜਿਨ੍ਹਾਂ ਵਿੱਚੋਂ ਉਹਨਾਂ ਨੇ ਦਿੱਲੀ ਨੂੰ ਨਿਸ਼ਾਨਾ ਬਣਾਇਆ ਹੋਇਆ। ਤੇ ਜੇਕਰ ਇਸ ਉੱਪਰ ਰਹੀ ਲਹਿਰ ਨੂੰ ਕਿਸੇ ਤਰੀਕੇ ਨਾਲ ਕਾਬੂ ਨਾ ਕੀਤਾ ਗਿਆ ਤਾਂ ਸਾਰੇ ਭਾਰਤ ਵਿੱਚ ਦਿੱਲੀ ਵਰਗੇ ਕਾਂਡ ਵਾਪਰਨਗੇ। ਤੋ ਜਿਹੜੇ ਹੁਕਮਰਾਨਾਂ ਨੇ, ਜਿਹੜੀਆਂ ਹਕੂਮਤਾਂ ਦੇ ਪੁਰਜਿਆਂ ਨੇ ਸਿੱਖਾਂ ਨੂੰ ਤਸ਼ੱਦਦ ਨਾਲ ਡਰਾਉਣ ਦਾ ਸੋਚਿਆ ਹੋਣਾ, ਉਹਨਾਂ ਨੂੰ ਫਿਰ ਉਦੋਂ ਨਾਲ ਦੇ ਅਫਸਰ ਵੀ ਮਖੌਲਾਂ ਕਰਦੇ ਹੋਣੇ ਆ ਵੀ ਇਹ ਸਿੱਖ ਨੇ। ਇਹ ਗੱਲ ਵਾਰ-ਵਾਰ ਜਦੋਂ ਕਿਸਾਨ ਸੰਘਰਸ਼ ਚੱਲਦਾ ਸੀ, ਉਦੋਂ ਜਿਹੜਾ ਇੱਕ ਸਤਿਆਪਾਲ ਮਲਿਕ ਹੈ, ਉਹਨੇ ਵਾਰ-ਵਾਰ ਇਹ ਗੱਲ ਆਖੀ ਕਿ ਮੈਂ ਇਹਨਾਂ ਮੋਦੀ ਹੁਣਾਂ ਨੂੰ, ਭਗਵੇਂ ਬ੍ਰਿਗੇਡ ਵਾਲਿਆਂ ਨੂੰ ਵਾਰ-ਵਾਰ ਇਹ ਗੱਲ ਦੱਸੀ ਆ ਵੀ ਇਹ ਸਿੱਖ ਨੇ। ਸੋ ਸਿੱਖ ਹੋਣ ਦੇ ਅਰਥ ਬੜੇ ਨੇ। ਤੋ ਜਿਹੜੇ ਅਫਸਰਾਂ ਨੇ ਹੁਣ ਸੋਚਿਆ ਕਿ ਮੋਦੀ ਨੇ ਜਾਣਾ ਅਮਰੀਕਾ, ਉੱਥੇ ਪਊਗਾ ਪੰਗਾ, ਤੇ ਉੱਥੇ ਕਿਤੇ ਸਿੱਖ ਪ੍ਰੋਟੈਸਟ ਨਾ ਕਰਨ, ਉਹਦੇ ਲਈ ਜ਼ਰੂਰੀ ਆ ਕਿ ਆਪਾਂ ਪਹਿਲਾਂ ਹੀ ਪੰਜਾਬ ਦੇ ਵਿੱਚ ਲੋਕਾਂ ਨੂੰ ਡਰਾ ਦਈਏ ਛਾਪੇ ਛੂਪੇ ਜੇ ਮਾਰ ਕੇ। ਪਰ ਗੱਲ ਬਣੀ ਨਹੀਂ। ਜਿਸ ਤਰੀਕੇ ਨਾਲ ਅਮਰੀਕਾ ਤੋਂ ਖਬਰਾਂ ਆ ਰਹੀਆਂ ਨੇ, ਉੱਥੇ ਵੀ ਦੱਸਦੇ ਆ ਵੀ ਸਿੱਖਾਂ ਨੇ ਆਪਦੀ ਕੌਮ ਦੇ
ਨਾਲ ਹੋ ਰਹੇ ਤਸ਼ੱਦਦ ਬਾਰੇ, ਆਜ਼ਾਦੀ ਦੇ ਸੰਘਰਸ਼ ਬਾਰੇ ਠੋਕ ਵਜਾ ਕੇ ਦੁਨੀਆ ਨੂੰ ਦੱਸ ਦਿੱਤਾ। ਦੂਜੇ ਪਾਸੇ NIA ਜਦੋਂ ਬਣੀ ਸੀ ਉਦੋਂ ਇਹਦੀ ਨਾਂ ਸੁਣ ਕੇ, ਇਹਦੀਆਂ ਗੱਲਾਂ ਸੁਣ ਕੇ ਲੋਕਾਂ 'ਚ ਬੜਾ ਟੈਰਰ ਜਿਹਾ ਫੈਲ ਗਿਆ, ਦਹਿਸ਼ਤ ਜੀ ਫੈਲ ਗਈ ਕਿ ਪਤਾ ਨਹੀਂ ਕਿੰਨੀ ਕੁ ਖਤਰਨਾਕ ਬਣਾਉਣ ਲੱਗੇ ਆ, ਇਹ ਤਾਂ ਪਤਾ ਨਹੀਂ ਕੀ ਕਰ ਦੂ। ਪਰ ਪਿਛਲੇ 3-4 ਸਾਲਾਂ ਤੋਂ ਜੋ NIA ਕਰ ਰਹੀ ਹੈ ਉਹ ਤਾਂ ਇਉਂ ਹੋ ਗਿਆ ਜਿਵੇਂ ਪੰਜਾਬ ਪੁਲਿਸ ਵਾਲੇ ਤੁਰੇ ਫਿਰਦੇ ਆ ਵੀ ਇਹਨਾਂ ਦਾ ਕੁਝ ਪਤਾ ਥੋੜੀ ਆ, ਕਿਹੜੇ ਮੋੜ ਦੇ ਉੱਤੇ ਸਕੂਟਰ ਤੇ ਜਾਂਦੇ ਨੂੰ ਘੇਰ ਲੈਣਾ, ਕਿਹੜੇ ਘਰ 'ਚ ਵੜ ਕੇ ਤਲਾਸ਼ੀ ਲੈਣ ਤੁਰ ਪੈਣਾ। NIA ਨੇ ਜਿਸ ਤਰੀਕੇ ਨਾਲ ਆਪਦੇ ਬਣਨ ਮੌਕੇ ਜਿਹੜਾ ਅਕਸ, ਜਿਹੜਾ ਪ੍ਰਭਾਵ ਲੋਕਾਂ 'ਚ ਛੱਡਿਆ ਸੀ ਉਹ ਬਿਲਕੁਲ ਹੀ ਖਤਮ ਹੋ ਗਿਆ। ਹੁਣ NIA ਦੀ ਜਿਹੜੀ ਠੁੱਕ ਸੀ ਉਹ ਰਹੀ ਨਹੀਂ। ਇਹ ਠੀਕ ਆ ਕਿ ਖੱਜਲ ਖੁਆਰੀ ਹੁੰਦੀ ਆ, ਪਰ ਖੱਜਲ ਖੁਆਰੀ ਤਾਂ ਟਾਡਾ 'ਚ ਫੜਿਆ ਤੇ ਵੀ ਹੁੰਦੀ ਸੀ, ਭੋਟਾ 'ਚ ਫੜਿਆ ਤੇ ਵੀ ਹੁੰਦੀ ਸੀ, UAPA ਲਾ ਕੇ ਵੀ ਹੋ ਜੂ। ਉਹ ਵੀ ਜੇ ਕਿਸੇ ਦੇ ਕੋਈ ਪੁਲਿਸ ਦਾ ਪੰਗਾ ਪੈ ਜੇ ਤਾਂ ਮਹੀਨਾ ਖੰਡ ਚੱਕਰ ਪਿਆ ਹੀ ਰਹਿੰਦਾ। ਖਾੜਕੂ ਲਹਿਰ ਦੇ ਦਿਨਾਂ ਦੇ ਵਿੱਚ ਇਹ ਆਮ ਵਰਤਾਰਾ ਸੀ ਕਿ ਵੀ ਹੁਣ ਇੱਕ ਗਿੱਲਾ ਪੀਣ ਪੈ ਗਿਆ। ਸੋ ਜਿਹੜਾ ਤੰਗ ਪਰੇਸ਼ਾਨ ਹੋਣਾ ਹੈ ਉਹ ਤਾਂ ਹੈਗਾ, ਪਰ ਜਿਹੜਾ NIA ਦਾ ਇੱਕ ਖੌਫ, ਇੱਕ ਟੈਰਰ, ਇੱਕ ਦਹਿਸ਼ਤ, ਇੱਕ ਠੁੱਕ ਬਣਾਉਣ ਦੀ ਗੱਲ ਸੀ ਉਹ ਆ ਛਾਪਿਆ ਛੁਪਿਆ ਗਿਆ ਨੇ ਬਿਲਕੁਲ ਹੀ ਖਤਮ ਕਰ। ਜਿਹੜਾ ਬੰਦਾ ਇੱਕ ਵਾਰੀ NIA ਦੇ ਚੱਕਰ ਵਿੱਚ ਦੀ ਲੰਘਿਆ ਆਉਂਦਾ ਉਹ ਫਿਰ ਰਮਾ ਹੋ ਜਾਂਦਾ, ਫਿਰ ਉਹ ਕਹਿੰਦਾ ਵੀ ਐਡੀ ਕੋਈ ਗੱਲ ਨਹੀਂ ਹੈ, ਠੀਕ ਆ, ਪੁੱਛ-ਗਿੱਛ ਕਰਦੇ ਨੇ ਤੇ ਆਪਾਂ ਆਪਦਾ ਜਿਹੜਾ ਹੈਗਾ ਬਿਜਲੀ ਤੇ ਲੰਘਾਂਗੇ। ਸੋ NIA ਨੇ ਵੀ ਇਸ ਮਸਲੇ ਦੇ ਵਿੱਚ ਆਪਦਾ ਘਟਾਈ ਕਰਾਇਆ। ਅਗਲੀ ਗੱਲ ਜਿਹੜੀ ਕਰਨ ਵਾਲੀ ਬਣਦੀ ਆ ਉਹ ਇਹ ਆ ਕਿ ਇੱਥੇ ਅਖਬਾਰਾਂ ਦੇ ਵਿੱਚ ਇੱਕ ਖਬਰ ਬੜੀ ਧੜੱਲੇ ਨਾਲ ਛਾਪੀ ਆ, ਫਰੰਟ ਪੇਜ ਤੇ ਫੋਟੋ ਲਾਈ ਆ ਕਿ ਹੁਣ ਜਿਹੜਾ ਹਵਾਈ ਸੈਨਾ ਭਾਰਤ ਦੀ ਉਹਦਾ ਅਗਲਾ 에ਅਰ ਮਾਰਸ਼ਲ ਅਮਰਪ੍ਰੀਤ ਸਿੰਘ ਲਾਇਆ ਜਾਊਗਾ। ਉਹਦੀ ਫੋਟੋ ਲਾਈ ਆ, ਪੱਗ ਬੰਨੀ ਆ, ਦਾੜੀ ਤਾਂ ਚਲੋ ਉਹਦੀ ਮੁੰਨੀ ਹੋਈ ਆ, ਕਤਰੀ ਹੋਈ ਆ, ਮੁੱਛਾਂ ਵੀ, ਸਿਰ ਤੇ ਸ਼ਾਇਦ ਵਾਲ ਕੇਸ ਪੂਰੇ ਹੋਣਗੇ। ਹੁਣ ਇਸ ਗੱਲ ਨੂੰ ਕਈ ਬੰਦੇ ਕਹਿ ਰਹੇ ਨੇ ਕਿ ਜਿਹੜਾ ਰਾਹੁਲ ਗਾਂਧੀ ਨੇ ਪਿਛਲੇ ਦਿਨੀ ਚਰਚਾ ਛੇੜੀ ਹੈ ਤੇ ਮੋਦੀ ਸਰਕਾਰ ਹੁਣ ਇਹ ਦਿਖਾ ਰਹੀ ਆ ਅਮਰੀਕਾ, ਕੈਨੇਡਾ ਤੇ ਦੁਨੀਆ ਭਰ ਦੇ ਮੁਲਕਾਂ ਨੂੰ ਕਿ ਜੀ ਅਸੀਂ ਤਾਂ ਸਿੱਖਾਂ ਦਾ ਸਤਿਕਾਰ ਬੜਾ ਕਰਦੇ ਹਾਂ। ਆਹ ਦੇਖੋ ਅਸੀਂ ਸਰਦਾਰ ਅਮਰਪ੍ਰੀਤ ਸਿੰਘ ਨੂੰ ਹਵਾਈ ਸੈਨਾ ਦਾ ਅਗਲਾ ਮੁਖੀ ਥਾਪ ਦਿੱਤਾ। ਪਰ ਇਹੋ ਜਿਹੇ ਮੁਖੀ ਦੀ ਤਾਂ ਗੱਲ ਛੋਟੀ ਰਹਿ ਗਈ। ਇੱਥੇ ਤਾਂ ਪ੍ਰਧਾਨ ਮੰਤਰੀ ਦੇਖਿਆ ਅਸੀਂ ਇੱਕ ਡਾਕਟਰ ਮਨਮੋਹਨ ਸਿੰਘ, ਰਾਸ਼ਟਰਪਤੀ ਵੀ ਦੇਖਿਆ ਅਸੀਂ ਗਿਆਨੀ ਜੈਲ ਸਿੰਘ। ਹੁਣ ਤਾਂ ਭਾਰਤ ਦੇ ਵਿੱਚ ਵਸਦੇ ਲੋਕਾਂ ਨੂੰ ਯਕੀਨ ਇਹ ਬਣਿਆ ਹੁੰਦਾ ਵੀ ਜਿਹੜੀ ਕੌਮ ਦਾ ਰਾਸ਼ਟਰਪਤੀ ਲਾ ਦੇਣ ਉਹਨਾਂ ਲੋਕਾਂ ਨੂੰ ਆਪਦਾ ਖਿਆਲ ਰੱਖਣਾ ਚਾਹੀਦਾ, ਕਿਉਂਕਿ ਜਦੋਂ 1984 ਚ ਸਿੱਖਾਂ ਦਾ ਘਾਣ ਕੀਤਾ ਉਦੋਂ ਸਿੱਖਾਂ ਵਿੱਚੋਂ ਰਾਸ਼ਟਰਪਤੀ ਸੀ। ਜਦੋਂ ਮੁਸਲਮਾਨਾਂ ਦਾ ਘਾਣ ਹੋਇਆ ਇਸ ਮੁਲਕ 'ਚ ਉਦੋਂ ਮੁਸਲਮਾਨਾਂ ਵਿੱਚੋਂ ਰਾਸ਼ਟਰਪਤੀ ਸੀ। ਹੁਣ ਵੀ ਇਹੀ ਖਤਰਾ ਰਹਿੰਦਾ ਵੀ ਜਿਹੜੀ ਕੌਮ ਦੇ ਵਿੱਚੋਂ ਰਾਸ਼ਟਰਪਤੀ ਆ ਉਸ ਕੌਮ ਦਾ ਨੰਬਰ। ਸੋ ਇਸ ਮੁਲਕ ਦੇ ਵਿੱਚ ਜਿਹੜੀਆਂ ਘੱਟ ਗਿਣਤੀ ਕੌਮਾਂ ਨੇ ਉਹਨਾਂ ਦੇ ਵਿੱਚੋਂ ਲੋਕਾਂ ਨੂੰ ਅਹੁਦਿਆਂ ਤੇ ਬਿਠਾਇਆ ਤਾਂ ਜਾਂਦਾ, ਪਰ ਇਹਦਾ ਮਤਲਬ ਇਹ ਨਹੀਂ ਕਿ ਉਸ ਕੌਮ ਦੇ ਖਿਲਾਫ ਜਿਹੜਾ ਭਾਰਤ ਦਾ ਏਜੰਡਾ ਉਹਦੇ 'ਚ ਕੋਈ ਫਰਕ ਪੈ ਜੂ। ਸਿੱਖੀ ਅਤੇ ਸਿੱਖਾਂ ਦਾ ਖੋਰਾ ਖੋਜ ਮਿਟਾਉਣ ਦਾ ਇੰਡੀਅਨ ਸਟੇਟ ਦਾ ਏਜੰਡਾ ਜਿਹੜਾ ਉਹ ਗਿਆਨੀ ਜੈਲ ਸਿੰਘ ਦੇ ਹੁੰਦਿਆਂ ਜਾਂ ਜਰਨਲ ਜੇ ਸਿੰਘ ਦੇ ਹੁੰਦਿਆਂ ਜਾਂ ਮਨਮੋਹਨ ਸਿੰਘ ਦੇ ਹੁੰਦਿਆਂ ਜਾਂ ਕਿਸੇ ਵੀ ਹੋਰ ਦੇ, ਕਿਸੇ ਵੀ ਸਿੱਖ ਦੇ ਕਿਸੇ ਵੀ ਅਹੁਦੇ ਤੇ ਬੈਠਣ ਦਾ ਬਦਲਦਾ ਨਹੀਂ। ਸਿੱਖਾਂ ਦਾ ਘਾਣ ਉਵੇਂ ਹੀ ਹੁੰਦਾ ਜਿਵੇਂ ਉਹਨਾਂ ਨੇ ਮਿਥਿਆ ਹੋਇਆ। ਕਿ ਫਿਰ ਅਹੁਦਿਆਂ ਤੇ ਬੈਠਣ ਦਾ ਕੀ ਅਰਥ ਆ? ਅਹੁਦਿਆਂ ਤੇ ਉਹਨਾਂ ਲੋਕਾਂ ਨੇ ਭਾਈ ਬਹਿਣਾ ਹੀ ਆ ਜਿੰਨਾ ਟਾਈਮ ਖਾਲਿਸਤਾਨ ਨਹੀਂ ਬਣਦਾ। ਚੰਗੀ ਗੱਲ ਆ, ਇਹ ਲੋਕ ਚੀਜ਼ਾਂ ਸਿੱਖ ਲੈਣਗੇ, ਕੱਲ ਕਲਾ ਨੂੰ ਖਾਲਿਸਤਾਨ ਬਣ ਗਿਆ। ਇਹ ਲੋਕ ਫਿਰ ਖਾਲਿਸਤਾਨ ਦੇ ਵਿੱਚ ਵੀ ਤਾਂ ਅਹੁਦਿਆਂ ਤੇ ਆਪਾਂ ਨੂੰ ਵੀ ਤਾਂ ਬਿਊਰੋਕ੍ਰੇਸੀ, ਅਫਸਰਸ਼ਾਹੀ, ਨੌਕਰਸ਼ਾਹੀ ਚਾਹੀਦੀ ਆ ਨਾ। ਇਹ ਤਾਂ ਨੌਕਰ ਹੁੰਦੇ ਆ। ਮੁਲਕ ਦਾ ਸਿਸਟਮ, ਕਿਸੇ ਦਾ ਵੀ ਮੁਲਕ ਦਾ ਸਿਸਟਮ ਹੋਵੇ ਉਹਨੂੰ ਚਲਾਉਣ ਲਈ ਇਹੋ ਜਿਹੇ ਨੌਕਰਸ਼ਾਹਾਂ ਦੀ, ਬਿਊਰੋਕ੍ਰੇਸੀ ਦੀ ਲੋੜ ਹੁੰਦੀ ਆ। ਉਹ ਇਹਨਾਂ ਨੂੰ ਜਿਵੇਂ ਇੰਡੀਆ ਵਾਲੇ ਅੱਜ ਦਿਖਾ ਰਹੇ ਨੇ
ਅਸੀਂ ਵੀ ਖਾਲਿਸਤਾਨ ਜਦੋਂ ਬਣ ਜੂ ਤੇ ਚਾਹੁੰਦਿਆਂ ਤੇ ਬਿਠਾ ਦਿਆ ਕਰਾਂਗੇ ਹਿੰਦੂ, ਇਹ ਦੇਖੋ ਜੀ ਅਸੀਂ ਤਾਂ ਬੜੇ ਚੰਗੇ ਆ, ਅਸੀਂ ਤਾਂ ਦੇਖੋ। ਪਰ ਅਸੀਂ ਉਦੋਂ ਜਿਹੜਾ ਸਿੱਖ ਇਤਿਹਾਸ ਆ, ਸਿੱਖ ਫਲਸਫਾ ਆ, ਸਿੱਖ ਸਿਵਲਾਈਜੇਸ਼ਨ ਆ, ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸੋਚ ਆ, ਉਹਦੇ ਅਨੁਸਾਰ ਆਪਦਾ ਰਾਜ ਭਾਗ ਚਲਾਉਣਾ। ਇਹ ਤਾਂ ਮਾਰਦੇ ਆ ਨਾ ਧੂੜ ਤੂਫਾਨ, ਕਹਿੰਦੇ ਤਾਂ ਇਹ ਨੇ ਵੀ ਅਸੀਂ ਤਾਂ ਜੀ ਸੈਕੂਲਰ ਆ, ਅਸੀਂ ਤਾਂ ਜੀ ਭਾਰਤ ਦੇ ਸੰਵਿਧਾਨ ਨੂੰ ਬੜਾ ਪਵਿੱਤਰ ਮੰਨਦੇ ਆ, ਅਸੀਂ ਤਾਂ ਉਹ ਤੋਂ ਚੱਲਦੇ ਆ। ਤੇ ਚੱਲਦਾ ਸਾਰਾ ਕੁਝ ਹਿੰਦੂਤਵੀ ਸੋਚ ਅਨੁਸਾਰ ਆ, ਬ੍ਰਾਹਮਣਵਾਦੀ ਕਰਮਕਾਂਡੀ ਸੋਚ ਅਨੁਸਾਰ। ਪਰ ਅਸੀਂ ਇਹਨਾਂ ਅੱਗੋਂ ਝੂਠ ਨਹੀਂ ਬੋਲ ਸਕਦੇ। ਅਸੀਂ ਬੜੇ ਸਪਸ਼ਟ ਵਾਂ ਕਿ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਸਿੱਖ ਰਾਜ ਕਰਨਗੇ। ਸਿੱਖਾਂ ਦਾ ਸਾਰਾ ਜਿਹੜਾ ਚੱਲਣ ਹੋਏਗਾ ਉਸ ਰਾਜ ਵਿੱਚ ਉਹ ਸਿੱਖ ਸਿਧਾਂਤਾਂ ਅਨੁਸਾਰ ਹੋਵੇਗਾ। ਹਾਂ, ਜਿਹੜੇ ਗੈਰ ਸਿੱਖ ਨੇ ਉਹਨਾਂ ਨੂੰ ਆਪੋ ਆਪਣੇ ਵਿਚਾਰਾਂ ਅਨੁਸਾਰ ਜਿਉਣ ਦੀ ਪੂਰੀ ਖੁੱਲ੍ਹ ਹੋਏਗੀ। ਉਹਨਾਂ ਨੂੰ ਆਪੋ ਆਪਣੇ ਮਤਾਂ ਮਤਾਂਤਰਾਂ ਦਾ ਪ੍ਰਚਾਰ ਕਰਨ ਦਾ ਪੂਰਾ ਮੌਕਾ ਹੋਏਗਾ। ਕਿਸੇ ਕਿਸਮ ਦੀ ਬੰਦਸ਼ ਜਾਂ ਧੱਕੇਸ਼ਾਹੀ, ਤਾਨਾਸ਼ਾਹੀ ਨਹੀਂ ਹੋਏਗੀ। ਉਹਨਾਂ ਨੂੰ ਤਾਂ ਇੰਡੀਆ 'ਚ ਬੈਠੇ ਜਦੋਂ ਪੁੱਛਿਆ ਕਰਨਗੇ ਲੋਕ ਵੀ ਤੁਹਾਡੇ ਖਾਲਿਸਤਾਨ ਦੇ ਕੀ ਹਾਲ ਨੇ, ਉਹ ਕਿਆ ਕਰਨਗੇ, ਇੱਥੇ ਹੋ ਸਕਦਾ ਕਿਸੇ ਹਿੰਦੂ ਨੂੰ ਕਿਸੇ ਗੱਲ ਕਰਕੇ ਧੱਕਾ ਲੱਗੇ, ਮਹਿਸੂਸ ਹੋਵੇ। ਇੱਥੇ ਸਿੱਖ ਨਹੀਂ ਇਹੋ ਜਿਹਾ ਕੁਛ ਹੋਣ ਦਿੰਦੇ। ਇੱਥੇ ਤਾਂ ਹਰ ਇੱਕ ਦਾ ਸਤਿਕਾਰ ਆ, ਕਾਨੂੰਨ ਅਨੁਸਾਰ ਹਰ ਇੱਕ ਨੂੰ ਬਣਦੇ ਜਿਹੜੇ ਹੱਕ ਹਕੂਕ ਤੇ ਮੌਕੇ ਆ ਉਹ ਮਿਲਦੇ। ਖਾਲਿਸਤਾਨ ਦੇ ਵਿੱਚ ਸਾਨੂੰ ਕਰਨਾ ਕੀ ਚਾਹੀਦਾ ਹੈ? ਜਦੋਂ ਇਸ ਪਾਸੇ ਨੂੰ ਸੋਚਾਂ ਆਉਂਦੀਆਂ ਤਾਂ ਮਨ ਵਿੱਚ ਆਉਂਦਾ ਹੈ ਕਿ ਕਹਿੰਦੇ ਆ ਕਿ ਕਈ ਮੁਲਕਾਂ ਨੇ ਆਪੋ ਆਪਣੇ ਨਿਯਮ ਬਣਾਏ ਹੋਏ ਨੇ ਵੀ ਜੇਕਰ ਬਾਕੀ ਦੁਨੀਆ ਸੱਜੇ ਹੱਥ ਚੱਲਦੀ ਅਸੀਂ ਖੱਬੇ ਚੱਲਾਂਗੇ, ਜੇ ਦੁਨੀਆ ਖੱਬੇ ਪਾਸੇ ਚੱਲਦੀ ਅਸੀਂ ਸੱਜੇ ਚੱਲਾਂਗੇ। ਜੇ ਬਾਕੀ ਮੁਲਕਾਂ ਦੇ ਵਿੱਚ ਲਾਈਟਾਂ ਬਿਜਲੀ ਦੀਆਂ ਜਿਹੜੀਆਂ ਸੁੱਚਾਂ ਨੇ ਇਹ ਹੇਠਾਂ ਨੂੰ ਦੱਬਿਆ ਲਾਈਟ ਜਗਦੀ ਆ, ਇਹ ਉੱਪਰ ਨੂੰ ਦੱਬਿਆ ਬੰਦ ਹੋ ਜਾਂਦੀ ਆ, ਅਸੀਂ ਇਹਨੂੰ ਉਲਟਾ ਕਰਾਂਗੇ। ਸੋ ਅਸੀਂ ਤਾਂ ਇੱਕੋ ਗੱਲ ਸੋਚਣੀ ਆ ਕਿ ਜਿਹੜਾ ਕੁਝ ਇੰਡੀਆ ਕਰਦਾ ਉਦੋਂ ਸਾਰਾ ਕੁਝ ਉਲਟ ਕਰੋ, ਕਿਉਂਕਿ ਜਦੋਂ ਸਾਰਾ ਕੁਝ ਉਲਟ ਕਰਾਂਗੇ ਤਾਂ 2 ਸਾਲ ਦੇ ਵਿੱਚ ਦੁਨੀਆ ਭਰ ਦੇ ਲੋਕਾਂ ਨੇ ਆਪੋ ਆਪਣੇ ਇਲਾਕੇ ਚੋਂ ਉਹ ਬੰਦੇ ਲੱਭ ਕੇ ਉਹਨਾਂ ਦੇ ਛਤਰਾਉਲ ਕਰਨੀ ਆ ਜਿਹੜੇ ਕਹਿੰਦੇ ਫਿਰਦੇ ਆ ਵੀ ਸਿੱਖ ਤਾਂ ਹਿੰਦੂ ਹੀ ਨੇ। ਫਿਰ ਉਹ ਕਹਿਣਗੇ ਵੀ ਜੇ ਸਿੱਖ ਤੇ ਹਿੰਦੂ ਇੱਕੋ ਚੀਜ਼ ਆ ਤਾਂ ਸਿੱਖ ਹਰ ਚੀਜ਼ ਹਿੰਦੂਆਂ ਤੋਂ ਉਲਟ ਕਦੋਂ ਕਰਦੇ? ਸਿੱਖਾਂ ਦੇ ਜੀਵਨ ਦੇ ਵਿੱਚ ਹਿੰਦੂਆਂ ਦੇ ਜੀਵਨ ਨਾਲੋਂ ਹਰ ਥਾਂ ਤੇ ਵਖਰੇਵਾਂ। ਉਹ ਭਾਈ ਉਹਨਾਂ ਟਾਈਮ ਤੁਹਾਡਾ ਚੱਲਦਾ ਰਿਹਾ ਚੱਕਰ ਜਿੰਨਾ ਟਾਈਮ ਤੁਹਾਡੇ ਅਧੀਨ ਸੀ, ਗੁਲਾਮ ਸੀ। ਜਦੋਂ ਅਗਲੇ ਗੁਲਾਮ ਨਹੀਂ ਰਹੇ, ਆਜ਼ਾਦ ਹੋ ਗਏ, ਆਪਦੇ ਫੈਸਲੇ ਆਪ ਕਰਨ ਜੋਗੇ ਹੋ ਗਏ, ਹੁਣ ਅਗਲੇ ਆਪਦੇ ਹਿਸਾਬ ਨਾਲ ਚੱਲ ਰਹੇ ਨੇ। ਖੈਰ, ਪਿਛਲੇ ਦਿਨੀ ਇੱਕ ਖਬਰ ਬੜੀ ਆਈ ਕਿ ਭਾਈ ਅਮਰਤਪਾਲ ਸਿੰਘ ਦੇ ਮਾਮਲੇ ਵਿੱਚ ਹਾਈ ਕੋਰਟ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਜਾ ਕੇ ਪਿੱਟੀ ਆ ਕਿ ਮੇਰੀ ਜਾਨ ਨੂੰ ਖਤਰਾ। ਹੁਣ ਕਿੱਡਾ ਵੱਡਾ ਗਪੌੜਾ ਇਹ। ਭਾਈ ਅਮਰਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ 'ਚ ਬੈਠਾ ਹੈ ਤੇ ਜੇ ਡਿਬਰੂਗੜ੍ਹ ਜੇਲ੍ਹ 'ਚ ਬੈਠਾ ਵੀ ਸਰਕਾਰ ਨੂੰ ਖਤਰਾ ਲੱਗਦਾ ਹੈ ਤਾਂ ਇਹੋ ਜਿਹੀ ਸਰਕਾਰ ਦਾ ਫਿਰ ਕੀ ਹੋਰ ਅਚਾਰ ਪਾਉਣਾ ਜੀ। ਸਰਕਾਰ ਤਾਂ ਉਹ ਹੈ ਜਿਹਦਾ ਇੰਨਾ ਤਾਪ ਤੇਜ ਹੋਵੇ ਬਈ ਉਹਦੀ ਦੁਨੀਆ ਦੇ ਵਿੱਚ ਗਰੰਟੀ, ਸਿਕਿਉਰਿਟੀ, ਸੁਰੱਖਿਆ ਲੋਕ ਮੰਨਣ। ਇੱਥੇ ਤਾਂ ਸਰਕਾਰ ਕਹਿੰਦੀ ਸਾਡੀ ਜਾਨ ਨੂੰ ਖਤਰਾ। ਇਹ ਬਿਲਕੁਲ ਹੀ ਅਤ ਨੀਵੇਂ ਦਰਜੇ ਦੀ ਜਿਹੜੀ ਹਾਈ ਕੋਰਟ ਦੇ ਵਿੱਚ ਜਿੰਨੀ ਵੀ ਗੱਲ ਕਹੀ ਹੈ ਨਾ, ਇਹਨੂੰ ਪੜ੍ਹਨ ਸੁਣਨ ਤੋਂ ਬਾਅਦ ਜਿਹੜੀ ਮਾੜੀ ਮੋਟੀ ਸਾਖ ਇਸ ਸਰਕਾਰ ਦੀ ਭਗਵੰਤ ਮਾਨ ਵਾਲੀ ਦੀ ਬਚੀ ਸੀ ਉਹ ਵੀ ਖਤਮ ਹੋ ਗਈ। ਅਖੇ ਜੀ ਉੱਥੇ ਅੰਦਰ ਬੈਠਿਆ ਹੋਇਆ ਵੀ ਉਹ ਤਾਂ ਪਾਕਿਸਤਾਨ ਦੀ ਖੂਫੀਆ ਏਜੰਸੀ ISI ਦੇ ਸੰਪਰਕ 'ਚ। ਜੇ ਤੁਸੀਂ ਡਿਬਰੂਗੜ੍ਹ ਦੇ ਵਿੱਚ ਬੰਦ ਕਰਕੇ ਵੀ ਉਹਨੂੰ ਰੋਕ ਨਹੀਂ ਸਕੇ ਫਿਰ ਉਹਨੂੰ ਹੋਰ ਹੁਣ ਕਿੱਥੇ ਤੁਹਾਨੂੰ ਤੁਸੀਂ ਉਹਨੂੰ ਕਹਾਂ ਕੀ ਇੰਤਜ਼ਾਮ ਕਰ ਲੂਗੇ ਜੀ ਉਹਦਾ। ਸੱਚਾਈ ਇਹ ਆ ਕਿ ਝੂਠ ਤੂਫਾਨ ਬੋਲਣਾ ਤੇ ਹਰ ਵੇਲੇ ਦੁਨੀਆ ਦੇ ਵਿੱਚ ਇਹ ਪ੍ਰਚਾਰਨਾ ਕਿ ਸਿੱਖ ਬੜੇ ਖਤਰਨਾਕ ਨੇ ਜੀ, ਸਿੱਖ ਬੜੇ ਮਾੜੇ ਆ। ਤੇ ਇਸ ਗੱਲ ਦੇ ਨਾਲ ਨਾਲ ਜਦੋਂ ਕੋਈ ਇਹ ਗੱਲ ਕਹਿ ਦਿੰਦਾ ਜਿਵੇਂ ਰਾਹੁਲ ਗਾਂਧੀ ਨੇ ਕਹੀ ਹੈ
ਰਾਹੁਲ ਗਾਂਧੀ ਨੇ ਗੱਲ ਸੱਚੀ ਕਹੀ ਆ, ਪਰ ਜਦੋਂ ਸੱਤਾ ਉਹਨਾਂ ਕੋਲ ਸੀ ਕਸਰ ਉਹਨਾਂ ਨੇ ਵੀ ਨਹੀਂ ਕੋਈ ਛੱਡੀ ਕਾਂਗਰਸ ਵਾਲਿਆਂ ਨੇ। ਹੈ ਤਾਂ ਕਾਂਗਰਸ ਪਾਰਟੀ ਦਾ ਲੀਡਰ ਆ ਨਾ ਉਹ। ਗੱਲ ਉਹਦੀ ਸੱਚੀ ਆ ਕਿ ਭਾਰਤ ਵਿੱਚ ਸਿੱਖਾਂ ਦਾ ਆਪਦੇ ਧਰਮ ਦੇ ਵਿਸ਼ਵਾਸਾਂ ਅਨੁਸਾਰ ਜਿਉਣਾ ਔਖਾ ਵਾ, ਬੇਹੱਦ ਔਖਾ। ਸਿੱਖ ਸਿਧਾਂਤਾਂ ਦਾ, ਸਿੱਖ ਜੀਵਨ ਜਾਚ ਦਾ, ਸਿੱਖ ਫਲਸਫੇ ਦਾ, ਸਿੱਖ ਸੱਭਿਆਚਾਰ ਦਾ ਖੋਰਾ ਖੋਜ ਮਿਟਾਉਣ ਦੇ ਲਈ ਇਹ ਸਰਕਾਰ ਕੋਈ ਹੀਲਾ ਛੱਡ ਨਹੀਂ ਰਹੀ। ਪਰ ਗੱਲ ਇਹਨਾਂ ਦੀ ਬਣਦੀ ਨਹੀਂ, ਇਸ ਕਰਕੇ ਫਿਰ ਕੀ ਕਰਦੇ ਆ, ਮੀਡੀਆ ਦੇ ਵਿੱਚ ਬਰਤਾਂਤ ਸਿਰਜ ਕੇ ਝੂਠ ਤੂਫਾਨ ਚਲਾਉਂਦੇ। ਆ ਜਿਹੜਾ ਭਾਈ ਅਮਰਤਪਾਲ ਸਿੰਘ ਹੁਣਾਂ ਦੀ ਗੱਲ ਆ, ਕੱਲ ਨੂੰ ਕੋਈ ਹੋਰ ਆ ਜੇ ਜਿਹੜਾ ਮਰਜੀ ਪੰਥ ਚੋਂ ਉੱਠੇ ਤੇ ਜਿਹੜਾ ਚਾਹੇ ਇਹ ਵੀ ਜ਼ੋਰ ਲਾਵੇ ਕਿ ਮੈਂ ਭਾਈ ਅਮਰਤਪਾਲ ਸਿੰਘ ਹੁਣਾਂ ਨਾਲ ਸਹਿਮਤ ਨਹੀਂ, ਉਹਨਾਂ ਦਾ ਆਪਦਾ ਸੋਚ ਢਾਂਗਾ, ਕੰਮ ਢਾਂਗਾ, ਮੇਰਾ ਵਰਕਿੰਗ ਸਟਾਈਲ ਦੇਖੋ, ਮੈਂ ਤਾਂ ਉਹਨਾਂ ਤੋਂ ਬਿਲਕੁਲ। ਪਰ ਦਿੱਲੀ ਵਾਲੇ ਦੀਆਂ ਚੀਕਾਂ ਉਵੇਂ ਪੈਣੀਆਂ, ਹਾਏ ਖਾੜਕੂ ਆ ਗਏ, ਹਾਏ ਖਾੜਕੂ ਆ ਗਏ, ਐਂ ਪਿੱਟਣਾ ਇਹਨਾਂ। ਖੈਰ, ਜਿਹੜਾ ਮੀਡੀਆ ਜਾਂ ਜਿਹੜਾ ਬਰਤਾਂਤ ਸਿਰਜਣ ਦਾ ਅੱਜ ਦੇ ਸਮੇਂ ਵਿੱਚ ਇਹ ਹਥਿਆਰ ਵਾ, ਆਪਾਂ ਅੱਗੇ ਵੀ ਕਈ ਵਾਰੀ ਚਰਚਾ ਕਰੀ ਆ। ਇਹਨਾਂ ਦਿਨਾਂ 'ਚ ਗੁਰਦਾਸ ਮਾਨ ਦਾ ਰੌਲਾ ਪਿਆ ਹੋਇਆ। ਗੁਰਦਾਸ ਮਾਨ ਕਿਵੇਂ ਸਟੇਟ ਦੇ ਕੰਮ ਆ ਰਿਹਾ ਤੇ ਕਿਵੇਂ ਸਿੱਖਾਂ ਦੇ ਉਲਟ ਭੁਗਤ ਰਿਹਾ, ਇਹਨੂੰ ਸਮਝਣ ਲਈ ਥੋੜੀ ਜਿਹੀ ਸਾਨੂੰ ਆਪਣੇ ਮਾਈਂਡ ਨੂੰ, ਆਪਣੇ ਦਿਮਾਗ ਨੂੰ ਖੇਚਲ ਦੇਣੀ ਪਊ। ਇੱਥੇ ਇੱਕ ਇੰਡੀਆ ਦਾ ਚੈਨਲ ਆ ਜੀ, ਉਹਦਾ ਨਾਂ ਬੜਾ ਅਜੀਬ ਜਿਹਾ, ਲਲਨ ਟਾਪ, ਜਿਹਦੇ ਉੱਤੇ ਪਿੱਛੇ ਜੇ ਹਨੀ ਸਿੰਘ ਨੇ ਇੰਟਰਵਿਊ ਦਿੱਤੀ ਸੀ। ਉਹਦੇ ਉੱਤੇ ਇੱਕ ਫੋਟੋਗ੍ਰਾਫਰ ਜਰਨਲਿਸਟ ਬੜਾ ਮਸ਼ਹੂਰ ਹੈ, ਰਘੂ ਰਾਏ, ਉਹਦੀ ਇੰਟਰਵਿਊ ਆਈ ਆ ਕੱਲ ਪਰਸੋਂ ਸੁਣੀ। ਉਹਦੇ ਵਿੱਚ ਉਹ ਦੱਸਦਾ ਕਿ ਮੈਂ ਫੋਟੋਆਂ ਖਿੱਚਦਾ ਸੀ, ਅਖਬਾਰਾਂ ਮੈਗਜ਼ੀਨਾਂ 'ਚ ਮੇਰਾ ਕੰਮ ਸੀ, ਤੇ 1971 ਦੀ ਜੰਗ ਤੋਂ ਪਹਿਲਾਂ ਜਦੋਂ ਪੂਰਬੀ ਪਾਕਿਸਤਾਨ, ਉਦੋਂ 1947 'ਚ ਦੋ ਪਾਕਿਸਤਾਨ ਬਣੇ, ਇੱਕ ਪੂਰਬੀ ਪਾਕਿਸਤਾਨ ਜਿੱਥੇ ਅੱਜ ਕੱਲ੍ਹ ਬੰਗਲਾਦੇਸ਼ ਹੈ, ਦੂਜਾ ਪੱਛਮੀ ਪਾਕਿਸਤਾਨ, ਹੁਣ ਤਾਂ ਇੱਕੋ ਹੀ ਰਹਿ ਗਿਆ ਨਾ। ਤੇ 1971 ਦੀ ਜੰਗ ਤੋਂ ਪਹਿਲਾਂ ਭਾਰਤ ਸਰਕਾਰ ਦੁਨੀਆ ਨੂੰ ਕਾਇਲ ਕਰਨਾ ਚਾਹੁੰਦੀ ਸੀ, ਆਪਦਾ ਬਰਤਾਂਤ, ਆਪਦਾ ਨੈਰੇਟਿਵ ਚਲਾਉਣਾ ਚਾਹੁੰਦੀ ਸੀ ਕਿ ਜੀ ਅਸੀਂ ਬੜੇ ਔਖੇ ਆ, ਪੂਰਬੀ ਪਾਕਿਸਤਾਨ ਦੇ ਬਹੁਤ ਸਾਰੇ ਲੱਖਾਂ ਲੋਕ ਭਾਰਤ ਵਿੱਚ ਆ ਰਹੇ ਨੇ ਬਾਰਡਰ ਕ੍ਰੋਸ ਕਰਕੇ, ਤੇ ਸਾਡੇ ਲੋਕਾਂ ਦਾ ਔਖਾ ਹੋਇਆ ਪਿਆ। ਇਹ ਗੱਲ ਕੋਈ ਇੰਡੀਆ ਦੀ ਕਹਿੰਦੇ ਜੀ ਬਾਹਰਲੇ ਮੁਲਕਾਂ 'ਚ ਸੁਣਦਾ ਨਹੀਂ ਸੀ। ਇਸ ਮਾਹੌਲ ਦੇ ਵਿੱਚ ਰਘੂ ਰਾਏ ਦੱਸਦਾ ਹੈ ਆਪਦੀ ਇੰਟਰਵਿਊ ਦੇ ਵਿੱਚ ਕਿ ਮੈਂ ਬੜੀਆਂ ਫੋਟੋਆਂ ਉੱਥੇ ਬੰਗਲਾਦੇਸ਼ੀਆਂ ਦੀਆਂ ਕਰਕੇ ਲਿਆਇਆ, ਤੇ ਭਾਰਤ ਸਰਕਾਰ ਨੇ ਮੇਰੇ ਨਾਲ ਸੰਪਰਕ ਸਾਧਿਆ, ਤੇ ਫੋਰਨ ਮਿਨਿਸਟਰੀ ਨੇ ਤੇ ਅਸੀਂ ਰਲ ਕੇ ਫਿਰ ਇੱਕ ਪ੍ਰੋਜੈਕਟ ਲਿਖਿਆ ਵੀ ਉਹਦੇ 'ਚ ਇਹ ਸੀ ਵੀ ਦੁਨੀਆ ਭਰ ਦੇ ਮੁਲਕਾਂ ਦੀਆਂ ਜਿੰਨੀਆਂ ਰਾਜਧਾਨੀਆਂ ਨੇ, ਹਰ ਰਾਜਧਾਨੀ ਵਿੱਚ, ਅਮਰੀਕਾ ਦੀ ਰਾਜਧਾਨੀ ਤੋਂ ਸ਼ੁਰੂ ਕਰਕੇ ਸਾਰੇ ਮੁਲਕਾਂ ਦੀਆਂ ਰਾਜਧਾਨੀਆਂ ਦੇ ਵਿੱਚ ਰਘੂ ਰਾਏ ਦੀਆਂ ਫੋਟੋਆਂ ਦੀ ਐਗਜ਼ੀਬਿਸ਼ਨ, ਪ੍ਰਦਰਸ਼ਨੀਆਂ ਲਾਈਆਂ ਜਾਣਗੀਆਂ। ਹੁਣ ਦੇਖਣ ਨੂੰ ਤਾਂ ਆਮ ਜੀ ਗੱਲ ਆ ਵੀ ਉਹਦੇ 'ਚ ਉਹਨੇ ਵਿੱਚੋਂ ਦੱਸਦਾ ਉਹਦੀ ਇੰਟਰਵਿਊ 'ਚ ਕਿ ਮੈਂ ਉਹਨਾਂ ਨੂੰ ਆਖਿਆ ਵੀ 15-20 ਫੋਟੋਆਂ ਆਪਾਂ ਆਮ ਜਨਰਲ ਲਾਵਾਂਗੇ, 15-20 ਆਪਾਂ ਬੰਗਲਾਦੇਸ਼ ਨਾਲ ਸੰਬੰਧਿਤ ਲਾਵਾਂਗੇ, ਏਦਾਂ ਉਹਦਾ ਸਾਰੀ ਉਹ ਗੱਲ ਆਪਣੀ ਖੋਲ ਕੇ ਦਾ ਇੰਟਰਵਿਊ 'ਚ ਕਹਿੰਦਾ ਵੀ ਭਾਰਤ ਸਰਕਾਰ ਦੇ ਕਹਿਣ ਦੇ ਉੱਤੇ ਜਦੋਂ ਅਮਰੀਕਾ ਦੇ ਵਿੱਚ ਉੱਥੇ ਤਾਂ ਕਹਿੰਦਾ ਜਿਹੜਾ ਇੰਡੀਆ ਦਾ ਦੂਤ ਸੀਗਾ, ਅੰਬੈਸਡਰ, ਉਹਦੀ ਵੀ ਕਹਿੰਦਾ ਕਦਰ ਨਹੀਂ ਸੀ, ਫੋਰਨ ਮਿਨਿਸਟਰੀ ਇਨਵੋਲਵ ਸੀ ਵਿੱਚ ਗੱਲ ਦੇ। ਕਹਿੰਦਾ ਵੀ ਵਿਦੇਸ਼ ਵਿਭਾਗ ਜਾਂ ਹੋਰ ਸਾਰੇ ਕਾਸੇ ਨੇ ਇਹੋ ਜਿਹਾ ਮਾਹੌਲ ਬਣਾਇਆ ਵੀ ਮੇਰੀ ਉਹ ਜਿਹੜੀ ਐਗਜ਼ੀਬਿਸ਼ਨ ਸੀ ਉਹਨੂੰ ਦੇਖਣ ਦੁਨੀਆ ਆਈ। ਹੁਣ ਇਹ ਵੀ ਆਪਾਂ ਨੂੰ ਪਤਾ ਵੀ ਇਹੋ ਜਿਹੇ ਜਿਹੜੇ ਫੋਟੋਗ੍ਰਾਫਰ, ਜਦੋਂ ਕੋਈ ਏਦਾਂ ਦਾ ਸ਼ੋਅ ਹੁੰਦਾ, ਆਮ ਬੰਦਾ ਤਾਂ ਜਾਂਦਾ ਨਹੀਂ, ਆਮ ਬੰਦਾ ਤਾਂ ਨੂਣ ਤੇ ਅਦਰਕ ਦੇ ਚੱਕਰ ਚੁੜ ਜਾ ਰਹਿੰਦਾ। ਜਿਹੜੀ ਐਲੀਟ ਕਲਾਸ ਆ ਉਹਦੇ ਜਿਹੜੇ ਰਾਏ ਬਣਾਉਂਦੇ ਆ ਦੁਨੀਆ ਦੀ, ਜਿਹੜੇ ਲੋਕਾਂ ਦੀ ਰਾਏ ਬਣਾਉਂਦੇ ਆ ਜਾਂ ਵਿਗਾੜਦੇ ਆ, ਨੈਰੇਟਿਵ ਵਾਲੇ ਬੰਦੇ, ਉਹ ਜਾਂਦੇ ਆ ਇਹੋ ਜਿਹੇ ਦੇਖਣ ਸ਼ੋਅ। ਉੱਥੇ ਕਹਿੰਦਾ ਇਹ ਆਏ ਤੇ ਮੇਰੀਆਂ ਇੰਟਰਵਿਊਜ਼ ਹੋਈਆਂ, ਬੜੀ ਚਰਚਾ ਹੋਈ। ਰਘੂ ਰਾਏ ਦੱਸਦਾ ਹੈ ਬਈ ਸਾਰਿਆਂ
ਮੁਲਕਾਂ ਦੀਆਂ ਰਾਜਧਾਨੀਆਂ 'ਚ ਗਿਆ ਤੇ ਲੋਕਾਂ ਦੇ ਵਿੱਚ ਭਾਰਤ ਸਰਕਾਰ ਦਾ ਫਿਰ ਅਸਰ ਚਲੇ ਗਿਆ ਕਿ ਵਾਕਿਆ ਹੀ ਭਾਰਤ ਸਰਕਾਰ ਸਹੀ ਪਿੱਟਦੀ ਆ। ਬੰਗਲਾਦੇਸ਼ੀਆਂ ਕਰਕੇ, ਪੂਰਬੀ ਪਾਕਿਸਤਾਨ ਦੇ ਲੋਕਾਂ ਕਰਕੇ ਬੜੀ ਸਮੱਸਿਆ ਇੰਡੀਆ ਨੂੰ। ਤੇ ਉਸ ਤੋਂ ਬਾਅਦ 'ਚ ਫਿਰ ਉਹ ਲੋਕ ਇੰਡੀਆ ਦੇ ਹਮਾਇਤ ਵਿੱਚ ਆ ਗਏ। ਫਿਰ ਉਹ ਪਾਕਿਸਤਾਨ ਦੀ ਜੰਗ, ਸਾਰੀ ਕਹਾਣੀ ਚਲੋ ਉਹ ਮੋਟੇ ਤੌਰ ਤੇ ਦੱਸਦਾ ਇਹ ਹੈ ਕਿ ਜਿਹੜੀ ਫੋਟੋ ਐਗਜ਼ੀਬਿਸ਼ਨ ਮੇਰੀ ਅਰੇਂਜ ਕਰਾਈ ਸੀ ਇੰਡੀਆ ਨੇ, ਇੰਡੀਅਨ ਸਟੇਟ ਨੇ, ਉਹਦਾ ਨਤੀਜਾ ਇੰਡੀਆ ਦੇ ਹੱਕ ਵਿੱਚ ਨਿਕਲਿਆ ਤੇ ਬਾਅਦ ਵਿੱਚ ਮੈਨੂੰ ਪਦਮ ਸ਼੍ਰੀ ਦਿੱਤਾ ਗਿਆ। ਸੋ ਜਿਹੜੇ ਭੈਣ ਭਰਾ ਅੱਜ ਗੁਰਦਾਸ ਮਾਨ ਵਾਲੇ ਮਸਲੇ ਦੀ ਅਹਿਮੀਅਤ ਨੂੰ ਨਹੀਂ ਸਮਝ ਰਹੇ, ਗੰਭੀਰਤਾ ਨੂੰ, ਸੰਵੇਦਨਸ਼ੀਲਤਾ ਨਾਲ ਨਹੀਂ ਸਮਝ ਰਹੇ, ਇਹ ਸੋਚਣ ਕਿ ਫੋਟੋਆਂ ਦਿਖਾਉਣ ਵਾਲੇ ਬੰਦੇ ਨੂੰ ਜੇ ਪਦਮ ਸ਼੍ਰੀ ਦਿੱਤਾ ਜਾ ਰਿਹਾ ਇੰਡੀਆ 'ਚ ਤਾਂ ਇਹਦੇ ਅਰਥ ਕੀ ਨੇ। ਕੁਛ ਸਵਰਿਆ ਹੋਣਾ, ਕੋਈ ਵੱਡੀ ਗੱਲ ਹੋਈ ਹੋਣੀ ਆ, ਕੋਈ ਵੱਡੀ ਖੇਡ ਬਣੀ ਹੋਣੀ ਆ ਜਿਹਦੇ ਨਾਲ ਇੰਡੀਅਨ ਸਟੇਟ ਨੂੰ ਲੱਗਿਆ ਕਿ ਰਘੂ ਰਾਏ ਨੂੰ ਪਦਮ ਸ਼੍ਰੀ ਦੇਣਾ ਚਾਹੀਦਾ। ਕੀ ਉਹਨੇ ਸਿਰਜਿਆ? ਉਹਨੇ ਨੈਰੇਟਿਵ ਬਣਾਇਆ, ਮਾਹੌਲ ਸਿਰਜਿਆ ਇੰਡੀਆ ਦੇ ਹੱਕ 'ਚ ਪਾਕਿਸਤਾਨ ਦੇ ਖਿਲਾਫ। ਇਹਨੇ ਹੀ ਜਦੋਂ KPS ਗਿੱਲ ਪੰਜਾਬ ਦਾ ਬੁੱਚੜ ਕਿਤਾਬ ਦੇ ਮੌਕੇ ਅਸੀਂ ਇਸ ਮਸਲੇ ਉੱਤੇ ਲਿਖਿਆ, ਇਹ ਤੋਂ ਪਹਿਲਾਂ ਸਮਝਦੇ ਸੀ ਅਸੀਂ ਕਿ ਜਦੋਂ ਪੰਜਾਬ ਦੇ ਵਿੱਚ ਸਿੱਖ ਜਵਾਨੀ ਸਿਰਾਂ ਉੱਤੇ ਖੱਫਣ ਬੰਨ੍ਹ ਕੇ ਕੌਮ ਦੀ ਆਜ਼ਾਦੀ ਲਈ ਜਾਨਾਂ ਵਾਰਨ ਨੂੰ, ਲੜਨ ਮਰਨ ਨੂੰ ਤਿਆਰ ਸੀ, ਜਦੋਂ ਸਟੇਟ ਜਿਹੜੀ ਸੀ ਉਹ ਹੈਰਾਨ ਸੀ ਕਿ ਜਦੋਂ ਭਾਈ ਜੁਗਰਾਜ ਸਿੰਘ ਤੂਫਾਨ ਵਰਗਾ ਸਿੰਘ ਸ਼ਹੀਦ ਹੋ ਜਾਂਦਾ ਤਾਂ ਉੱਥੇ ਚੱਪੇ ਉੱਤੇ ਮਿਲਟਰੀ ਖਾਕੀ ਵਰਦੀ, ਤੋਪਾਂ, ਬੰਬਾਂ, ਗੋਲਿਆਂ ਨਾਲ ਖੜੀ ਹੈ, ਪਰ ਫਿਰ ਵੀ 5-7 ਲੱਖ ਦਾ ਇਕੱਠ ਉਹਦੇ ਭੋਗ ਤੇ ਹੋ ਜਾਂਦਾ। ਭਾਈ ਜਗਰੂਪ ਸਿੰਘ ਕਾਲਖ ਮੰਡੀ ਗੋਬਿੰਦਗੜ੍ਹ ਦੇ ਕੋਲ ਇੱਕ ਇਹੋ ਜਿਹਾ ਜੁਝਾਰੂ ਹੋਇਆ ਹੈ ਜਿਹਦੇ ਭੋਗ ਦੇ ਉੱਤੇ ਬੇਅੰਤ ਸੰਗਤਾਂ ਦਾ ਇਕੱਠ ਸੀ। ਸਾਰੇ ਸਿੰਘਾਂ ਦੇ ਜਦੋਂ ਏਦਾਂ ਇਕੱਠ ਹੋਣ ਲੱਗੇ ਤੇ ਇਹ ਤਰੀਕਾ ਹੁੰਦਾ ਦਿਖਾਉਣ ਦਾ, ਸੰਗਤ ਦਾ, ਪਬਲਿਕ ਦਾ, ਕਿ ਅਸੀਂ ਭਾਈ ਤੁਹਾਡੇ ਨਾਲ। ਜਦੋਂ ਵੀ ਕੋਈ ਕੌਮ ਲੜਦੀ ਆ, ਉਸ ਕੌਮ ਦੇ ਲੜਨ ਦੇ ਅਰਥ ਇਹ ਨਹੀਂ ਹੁੰਦੇ ਵੀ 100% ਬੰਦੇ ਲੜਦੇ। ਕੌਮ ਦਾ ਮਸਾਂ ਨਿੱਕਾ ਜਿਹਾ 5%, 2%, 10% ਹਿੱਸਾ ਜਿਹੜਾ ਉਹ ਲੜਦਾ, ਬਾਕੀ ਅੱਡ-ਅੱਡ ਤਰੀਕਿਆਂ ਨਾਲ ਉਸ ਕੌਮ ਦੇ ਲੜਨ ਵਾਲਿਆਂ ਦੇ ਨਾਲ ਆਪਦੀ ਹਮਾਇਤ ਦਾ, ਇਕਜੁੱਟਤਾ ਦਾ ਤੇ ਇਕਮੁੱਠਤਾ ਦਾ ਪ੍ਰਗਟਾਵਾ ਕਰਦਾ। ਕਦੇ ਵੋਟਾਂ ਰਾਹੀਂ, ਜਿਵੇਂ 89 ਦੀਆਂ ਇਲੈਕਸ਼ਨਾਂ ਮੌਕੇ ਸਿੱਖ ਜਗਤ ਨੇ ਦੱਸਿਆ ਕਿ ਅਸੀਂ ਖਾੜਕੂਆਂ ਦੇ ਨਾਲ। 92 'ਚ ਜੇ ਬਾਈਕਾਟ ਕਰਾਇਆ 91 'ਚ, ਤਾਂ ਸਰਕਾਰ ਨੂੰ, ਇੰਡੀਅਨ ਸਟੇਟ ਨੂੰ, ਪੰਜਾਬ ਦੇ ਲੋਕਾਂ ਨੇ ਦੱਸਿਆ ਕਿ ਜੇ ਖਾੜਕੂ ਕਹਿਣਗੇ ਤਾਂ ਅਸੀਂ ਪਾਵਾਂਗੇ ਤੇ ਖਾੜਕੂ ਕਹਿਣਗੇ ਨਹੀਂ ਪਾਉਣੀਆਂ ਤਾਂ ਦੇਖੋ ਬਾਈਕਾਟ। ਸੋ ਅਸਲ ਵਿੱਚ ਲੋਕਾਂ ਨੇ, ਉਹ ਇੱਕ ਅਲੱਗ ਟੌਪਿਕ ਆ ਕਿ ਉਹ ਵੋਟਾਂ ਦੇ ਬਾਈਕਾਟ ਦਾ ਕੀ ਬਣਿਆ, ਗਲਤ ਤਾਂ ਸਹੀ ਆ, ਪਰ ਲੋਕਾਂ ਨੇ ਤਾਂ ਇਹ ਦੱਸਦਾ ਨਾ ਕਿ ਜੇ ਖਾੜਕੂ ਕਹਿਣਗੇ ਜੀ ਅਸੀਂ 99 'ਚ ਪਾਤੀਆਂ, ਜੇ ਖਾੜਕੂਆਂ ਨੇ ਕਿਹਾ ਵੀ ਅਸੀਂ ਨਹੀਂ ਪਾਉਣੀਆਂ ਤਾਂ ਅਸੀਂ ਨਹੀਂ ਪਾ ਰਹੇ, ਅਸੀਂ ਤਾਂ ਖਾੜਕੂਆਂ ਨਾਲ। ਸੋ ਇਹ ਇੱਕ ਜੁੱਟਤਾ ਤੇ ਇੱਕ ਮੁੱਠਤਾ ਦਾ ਪ੍ਰਤੀਕ ਸੀ। ਲੋਕਾਂ ਨੇ ਏਦਾਂ ਹੀ ਦਿਖਾਉਣਾ। ਇਵੇਂ ਹੀ ਜਦੋਂ ਸਿੰਘਾਂ ਦੇ ਭੋਗਾਂ ਉੱਤੇ ਲੋਕ ਬੇਖੌਫ ਹੋ ਕੇ ਪਹੁੰਚਣ ਲੱਗ ਪਏ ਤਾਂ ਪਾਰਲੀਮੈਂਟ ਤੱਕ ਰੌਲਾ ਪੈ ਗਿਆ ਵੀ ਜਿਹੜੇ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਕਹੇ ਜਾਂਦੇ ਨੇ, ਉਹ MLA MP ਤਾਂ ਜੁਰਤ ਨਹੀਂ ਕਰ ਸਕਦੇ ਕਿਸੇ ਪਿੰਡ ਦੇ ਵਿੱਚ ਦੀ, ਪੰਜਾਬ ਦੇ ਵਿੱਚ ਦੀ ਐ ਗੇੜਾ ਦੇ ਦੇਣ। ਉਹਨਾਂ ਨੂੰ ਤਾਂ ਚਾਹੀਦੀਆਂ ਬੁਲਟ ਪ੍ਰੂਫ ਗੱਡੀਆਂ। ਤੇ ਆਹ ਜਿਹੜੇ ਲੋਕਾਂ ਦੇ ਨੁਮਾਇੰਦੇ, ਉਹ ਤਾਂ ਇੰਨੀ ਮਾੜੀ ਹਾਲਤ ਆ, ਤੇ ਆਹ ਜਿਹੜੇ ਜਿਨ੍ਹਾਂ ਨੂੰ ਕਹਿੰਦੇ ਆ ਜੀ ਟੈਰਰਿਸਟ ਆ, ਦਹਿਸ਼ਤਗਰਦ ਆ, ਅੱਤਵਾਦੀ ਆ, ਉਹਨਾਂ ਦੇ ਭੋਗਾਂ ਤੇ ਲੋਕ ਪਰਵਾਹ ਨਹੀਂ ਕਰਦੇ, ਲੱਖਾਂ ਦੀ ਗਿਣਤੀ 'ਚ ਪਹੁੰਚ ਰਹੇ। ਸੋ ਇਸ ਮਾਹੌਲ ਵਿੱਚ ਸਾਰੀ ਜਿਹੜੀ ਹਵਾ ਸੀ, ਜਿਹੜਾ ਨੈਰੇਟਿਵ ਸੀ, ਵਰਤਾਂਤ ਸੀ, ਉਹ ਖਾਲਿਸਤਾਨ ਦੇ ਫੇਵਰ ਵਿੱਚ ਸੀ, ਖਾਲਿਸਤਾਨ ਦੇ ਹੱਕ ਵਿੱਚ ਸੀ। ਸੋ ਇੰਡੀਅਨ ਸਟੇਟ ਕੋਲੇ ਪਾਵਰ ਹਮੇਸ਼ਾ ਜ਼ਿਆਦਾ ਹੁੰਦੀ, ਤਾਕਤ ਬੜੀ ਹੁੰਦੀ। ਸੋ ਸਟੇਟ ਨੇ ਬੜੇ ਢੰਗ ਤਰੀਕੇ ਵਰਤੇ। ਇੱਕ ਤਾਂ ਮਣਾ ਮੂੰਹ ਇੱਥੇ ਮਿਲਟਰੀ ਖਾਕੀ ਵਰਦੀ ਭੇਜਤੀ, ਉਪਰੰਤ ਖਾੜਕੂਆਂ ਦੀ ਕਾਰਵਾਈ ਨੂੰ, ਖਾੜਕੂਆਂ ਦੀ ਸਰਗਰਮੀ ਨੂੰ ਨੱਪਣ ਦੇ ਨਾਲ ਨਾਲ ਬਾਰਡਰ ਤੇ ਤਾਰ ਲਾਤੀ।
ਹੋਰ ਬੜੇ ਢੰਗ ਤਰੀਕੇ ਵਰਤੇ। ਚਲੋ, ਪਰ ਇੱਕ ਉਹਨਾਂ ਨੇ ਕੰਮ ਕੀਤਾ ਉਦੋਂ ਕਿ ਜੀ ਨਾਈਟ ਮੇਲੇ, ਸ਼੍ਰੀ ਪ੍ਰਧਾਨ ਜੈ ਪ੍ਰਧਾਨ ਨਾਈਟ, ਸ਼੍ਰੀ ਦੇਵੀ ਨਾਈਟ, ਤੇ ਰਾਤਾਂ ਨੂੰ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੇ ਅਮੀਰ ਜਾਂ ਅਲੀਟ ਲੋਕ ਨੇ ਉਹਨਾਂ ਨੂੰ ਸੱਦ ਕੇ ਪਹਿਲਾਂ ਪ੍ਰੋਗਰਾਮ ਕਰਾਏ। ਫਿਰ ਸੱਭਿਆਚਾਰਕ ਮੇਲਿਆਂ ਦੇ ਨਾਂ ਤੇ ਮੇਲਿਆਂ ਦੀ ਇੱਕ ਲੜੀ, ਕਦੇ ਕਹਿਣਾ ਜੀ ਕੁਲਦੀਪ ਮਾਣਕ ਨੂੰ ਮਰੂਤੀਕਾਰ ਨਾਲ ਨਵਾਜਣਾ, ਕਦੇ ਕੁਛ। ਇਹ ਜਿਹੜਾ ਸੀ ਉਦੋਂ ਚਮਕੀਲੇ ਨੂੰ ਮਾਰ ਕੇ ਸਿੱਖ ਸੰਘਰਸ਼ ਨੇ ਇਹ ਦਰਸਾਇਆ ਸੀ ਕਿ ਪੰਜਾਬ ਦੇ ਵਿੱਚ ਇਸ ਮੌਕੇ ਪੰਥ ਅਤੇ ਪੰਜਾਬ ਨੂੰ ਸਮਰਪਿਤ ਸੋਚ ਦਾ ਝੰਡਾ ਬੁਲੰਦ ਹੋਣਾ, ਦੂਜੀ ਸੋਚ ਅਸੀਂ ਇਸ ਟਾਈਮ ਬਰਦਾਸ਼ਤ ਨਹੀਂ ਕਰ ਸਕਦੇ। ਇੰਡੀਅਨ ਸਟੇਟ ਨੇ ਇਹਦੇ ਉਲਟ, ਕਿਉਂਕਿ KPS ਗਿੱਲ ਨੇ ਆਪਦੇ ਮੂੰਹੋਂ ਇਹ ਗੱਲ ਆ, ਜਿਹੜੀ ਕਿਤਾਬ ਆਈ ਆ ਉਹਦੇ ਬਾਰੇ ਉਹ 'ਚ ਲਿਖੀ ਆ, ਕਹੀ ਆ ਕਿ ਅਸੀਂ ਤਾਂ ਸਾਰਾ ਕੁਝ ਉਹ ਕਰਨਾ ਸੀ ਜਿਹੜਾ ਕੁਝ ਖਾੜਕੂ ਕਹਿੰਦੇ ਆ ਉਦੋਂ ਉਲਟ। ਜੇ ਖਾੜਕੂ ਦਿਨ ਕਹਿੰਦੇ ਅਸੀਂ ਰਾਤ ਕਹਿਣਾ, ਜੇ ਖਾੜਕੂ ਕਹਿੰਦੇ ਆ ਵੀ ਪੰਜਾਬੀ ਲਾਗੂ ਕਰਾਉਣੀ ਆ, ਅਸੀਂ ਕਹਿਣਾ ਲਿਖ ਕੇ ਦਿਖਾਓ ਪੰਜਾਬੀ। ਹਰ ਗੱਲ ਦੇ ਵਿੱਚ ਉਲਟ ਚੱਲ। ਸੋ ਉਦੋਂ ਨਸ਼ਿਆਂ ਅਤੇ ਅਸ਼ਲੀਲ ਗਾਇਕੀ ਦੇ ਖਿਲਾਫ ਸਿੱਖਾਂ ਨੂੰ ਸਿੱਖ ਸੱਭਿਆਚਾਰ ਨਾਲ ਜੋੜਨ ਲਈ, ਨਸ਼ਿਆਂ ਤੋਂ ਮੁਕਤ ਕਰਨ ਲਈ ਜੋ ਲਹਿਰ ਚੱਲੀ, ਸਮਾਜ ਸੁਧਾਰ ਲਹਿਰ, ਉਹਦੇ ਮੁਕਾਬਲੇ ਤੇ ਭਾਰਤ ਸਰਕਾਰ ਨੇ ਇੱਕ ਪ੍ਰੋਜੈਕਟ ਲਿਆਂਦਾ ਸੀ ਜਿਹਦੇ ਤਹਿਤ ਗੁਰਦਾਸ ਮਾਨ ਵਰਗੇ, ਕੁਲਦੀਪ ਮਾਣਕ ਵਰਗੇ ਜਾਂ ਹੋਰ ਬਹੁਤ ਸਾਰੇ ਗਾਉਣ ਵਾਲੇ ਅੱਜ ਬੜੇ ਲੋਕ ਮੰਨਦੇ ਆ ਕਿ ਸਾਨੂੰ ਨਹੀਂ ਸੀ ਉਦੋਂ ਪਤਾ ਕਿ ਇਸ ਚੀਜ਼ ਦਾ ਆਉਣ ਵਾਲੇ ਸਮੇਂ 'ਚ ਆਹ ਹਾਲ ਹੋ। ਸੋ ਪੰਜਾਬੀ ਸੱਭਿਆਚਾਰ ਦੇ ਨਾਂ ਤੇ ਸਿੱਖ ਸੱਭਿਆਚਾਰ ਦਾ ਭੋਗ ਪਾਉਣ ਵਾਲੀ ਇੱਕ ਮਸ਼ੀਨ ਚਲਾਈ ਗਈ, ਜਿਹਦੇ ਵਿੱਚ ਆ ਸਾਰੇ ਗਾਇਕ, ਕਲਾਕਾਰ ਤੇ ਹੋਰ ਚੀਜ਼ਾਂ ਨੂੰ ਵਰਤਿਆ ਗਿਆ। ਬੜਾ ਲੰਬਾ ਚੌੜਾ ਪ੍ਰੋਜੈਕਟ ਵਾ। ਐਵੇਂ ਨਹੀਂ ਇਹਨਾਂ ਕਲਾਕਾਰਾਂ ਨੂੰ ਬਾਹਰਲੇ ਮੁਲਕਾਂ 'ਚ ਇੱਥੇ ਉੱਥੇ ਸਰਪ੍ਰਸਤੀਆਂ ਦਿੱਤੀਆਂ ਗਈਆਂ। ਇਹ ਸਾਰਾ ਜਿਹੜਾ ਮਨੋਰੰਜਨ ਜਗਤ ਜਿਹਨੂੰ ਆਪਾਂ ਕਹਿੰਦੇ ਆ, ਤਾਂ ਚਲੋ ਜੀ ਵੈਸੇ ਅਸੀਂ ਆਪ ਹੀ ਗਾਣੇ ਸੁਣਦੇ ਆ। ਇਹ ਐਵੇਂ ਨਹੀਂ TV ਚੈਨਲਾਂ ਤੇ 24 ਘੰਟੇ ਗੀਤ, ਭੰਗੜੇ। ਜਿਹੜੀ ਪੰਜਾਬ ਦੀ ਜਵਾਨੀ ਨੇ, ਸਿੱਖ ਜਵਾਨੀ ਨੇ ਪੰਥ ਅਤੇ ਪੰਜਾਬ ਲਈ ਲੜਨਾ ਮਰਨਾ, ਉਹਨੂੰ ਅਯਾਸ਼ ਤੇ ਬਦਮਾਸ਼ ਬਣਾਉਣ ਦੇ ਲਈ, ਇਹ ਤਾਂ ਆਪਾਂ ਹੁਣ ਤਾਂ ਸਾਰੇ ਹੀ ਸਿਆਣੇ ਆ ਨਾ, ਦੁਨੀਆ ਭਰ ਦੇ ਵਿੱਚ ਇਹ ਗੱਲ ਮਸ਼ਹੂਰ ਆ ਵੀ ਕਿਸੇ ਮੁਲਕ ਦੇ, ਕਿਸੇ ਕੌਮ ਦੇ ਨੌਜਵਾਨ ਵਰਗ ਦੇ ਗਾਣੇ ਦੱਸ ਦੋ ਵੀ ਉਹ ਕਿਹੋ ਜਿਹੇ ਗਾਣੇ ਸੁਣਦੇ ਆ, ਤੇ ਪਤਾ ਲੱਗ ਜੂ ਵੀ ਉਹ ਕੌਮ ਕਿੱਥੇ ਖੜੀ ਹੈ। ਜੇਕਰ ਕਿਸੇ ਕੌਮ ਨੂੰ ਮਾਰਨਾ ਹੋਵੇ, ਘੇਰਨਾ ਹੋਵੇ, ਖਤਮ ਕਰਨਾ ਹੋਵੇ, ਉਹਨੂੰ ਅਸ਼ਲੀਲਤਾ ਤੇ ਅਸਭਿਅਕ ਹੋਣ ਦਾ ਪਾਠ ਪੜਾਓ, ਜਿਵੇਂ ਆਪਾਂ ਨੂੰ ਪੜਾਇਆ ਜਾ ਰਿਹਾ। ਸੋ ਸਟੇਟ ਨੇ ਬੜੇ ਢੰਗ ਤਰੀਕਿਆਂ ਨਾਲ ਪੰਜਾਬ ਨੂੰ, ਪੰਥ ਨੂੰ ਕਰਾਹੇ ਪਾਉਣ ਦੇ ਜਿਹੜੇ ਯਤਨ ਕੀਤੇ, ਨਸ਼ਿਆਂ ਦਾ ਦਰਿਆ ਵਗਾਇਆ, ਇਹ ਸਾਰਾ ਕੁਝ ਅੱਜ ਦੀ ਤਰੀਕ ਵਿੱਚ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਪੁਲਿਸ ਨੇ ਖੁਦ ਸਰਪ੍ਰਸਤੀਆਂ ਦੇ ਦੇ ਕੇ ਇਸ ਗਾਇਕੀ ਨੂੰ ਇੱਥੇ ਤੱਕ ਲੈ ਕੇ ਆਂਦਾ। ਤੇ ਇਵੇਂ ਹੀ ਜਿਹੜੇ ਪੰਥ ਨੂੰ ਸਮਰਪਿਤ ਸਿੱਖ ਨੇ ਉਹਨਾਂ ਦਾ ਘਾਣ ਕਰਨਾ, ਪਰ ਜਿਹੜੇ ਡੇਰੇਦਾਰ ਬਲਾਤਕਾਰੀਏ ਨੇ, ਸਿੱਖਾਂ ਦੇ ਧਰਮ ਦਾ, ਸਿੱਖੀ ਧਰਮ ਦਾ ਜਲੂਸ ਕੱਢਦੇ ਨੇ, ਉਹਨਾਂ ਦੀ ਸਰਪ੍ਰਸਤੀ ਤੁਸੀਂ ਕਿਸੇ ਲੰਡੂ ਸਾਹਿਬ ਦੇ ਖਿਲਾਫ ਕਰਕੇ ਦਿਖਾਓ ਕੁਛ। ਸਰਸੇ ਵਾਲੇ ਦੀ ਗੱਲ ਤਾਂ ਬਹੁਤੀ ਵੱਡੀ ਆ, ਜਿਹੜੇ ਠਾਠਾਂ ਠੂਠਾਂ ਵਾਲੇ ਜਿੰਦਾ ਰੌਲਾ ਪੈਂਦਾ ਜਗਰਾਓ ਏਰੀਏ ਦੇ ਇੱਕ ਸਾਧ ਦਾ ਇਹਨਾਂ ਦਿਨਾਂ 'ਚ, ਡੇਰੇਦਾਰ ਦਾ, ਇਹਨਾਂ ਸਾਰਿਆਂ ਦੇ ਮਗਰ ਸਟੇਟ ਖੜੀ ਹੈ। ਇਹਨਾਂ ਨੂੰ ਫੜਨ ਮੌਕੇ ਵੀ ਇਹ ਕਿਹਾ ਜਾਂਦਾ ਕਿ ਨਹੀਂ ਤੁਹਾਨੂੰ ਬਾਹਰ ਲੋਕ ਮਾਰ ਦੇਣਗੇ, ਅੰਦਰ ਚਲੇ ਜਾਓ, 6 ਮਹੀਨੇ ਬਾਅਦ ਤੁਹਾਨੂੰ ਕੱਢ ਦਿਆਂਗੇ ਬਾਹਰ। ਸੋ ਹਰ ਬੁਰੀ ਚੀਜ਼, ਹਰ ਭੈੜੀ ਚੀਜ਼ ਜਿਹੜੀ ਪੰਥ ਅਤੇ ਪੰਜਾਬ ਦਾ ਨੁਕਸਾਨ ਕਰ ਸਕਦੀ ਹੋਵੇ, ਉਹਦੀ ਸਰਪ੍ਰਸਤੀ ਇੰਡੀਅਨ ਸਟੇਟ ਕਰਦੀ ਆ ਕਿ ਖਾਲਿਸਤਾਨ ਬਣਨ ਤੋਂ ਪਹਿਲਾਂ ਪੰਜਾਬ ਦੀ ਧਰਤੀ ਉੱਤੇ ਇੰਨਾ ਕੁ ਭੈੜਾ ਮਾਹੌਲ ਬਣਾ ਦਿੱਤਾ ਜਾਵੇ ਕਿ 20-30 ਸਾਲ ਤੱਕ ਖਾਲਿਸਤਾਨ ਬਣਨ ਤੋਂ ਬਾਅਦ ਇਹਨਾਂ ਨੂੰ ਹੋਸ਼ ਹੀ ਨਾ। ਇਹ ਪ੍ਰੋਜੈਕਟ ਗੁਰਦਾਸ ਮਾਨ ਇਸ ਗੱਲ ਵਿੱਚ ਜ਼ਿਆਦਾ ਖਤਰਨਾਕ, ਜਿਹੜੇ ਚਮਕੀਲਾ ਗਾਇਕੀ ਆ ਜਾਂ ਚਮਕੀਲਾ ਮਾਰਕਾ ਜਾਂ ਦੋ ਗਾਣਾ ਗਾਇਕੀ ਜਾਂ ਗੰਦੀ ਗਾਇਕੀ ਆ, ਉਹਦਾ ਸਿੱਧਾ ਪਤਾ ਉਹ ਬੰਦਾ ਉਹ ਤੋਂ ਅਵੋਇਡ ਕਰ ਜੂਗਾ, ਇਹ ਨਹੀਂ ਭਾਈ ਮੈਂ ਨਹੀਂ ਇਹੋ ਜਿਹੇ ਸੁਣਦਾ, ਸਿੱਧੀਆਂ ਭੈਣ ਵਾਲੇ। ਪਰ ਜਿਹੜੀ ਸਾਊ
ਸਿਵਲਾਈਜ਼ਡ ਲਹਿਜੇ ਵਿੱਚ ਜਿਹੜੀ ਜ਼ਹਿਰ ਗੁੜ ਵਿੱਚ ਲਵੇਟ ਕੇ ਖੰਡ 'ਚ ਲਵੇਟ ਕੇ ਦਿੱਤੀ ਜਾਵੇ ਉਹ ਜ਼ਿਆਦਾ ਖਤਰਨਾਕ ਹੁੰਦੀ ਹੈ। ਪਿਛਲੇ ਦਿਨੀ ਕਿਸੇ ਬੁੱਚੜ ਪੁਲਿਸ ਅਫਸਰ ਬਾਰੇ ਚਰਚਾ ਚੱਲੀ। ਸਾਡੇ ਉਸ ਸੱਜਣ ਮਿੱਤਰ ਸਿੱਖ ਸੰਘਰਸ਼ ਨਾਲ ਸੰਬੰਧਿਤ ਇੱਕ ਸੋਸ਼ਲ ਮੀਡੀਆ ਦੀ ਪੋਸਟ ਉੱਤੇ ਕਿਸੇ ਪੁਲਿਸ ਅਫਸਰਾਂ ਦੇ ਗਰੁੱਪ ਬਾਰੇ ਲਿਖ ਰਹੇ ਸੀ। ਮੈਂ ਉੱਥੇ ਇਹ ਗੱਲ ਲਿਖੀ ਕਿ ਮੈਨੂੰ ਆ ਜਿਹੜੇ ਬੁੱਚੜ ਨੇ ਜਿਨ੍ਹਾਂ ਨੇ ਸਾਨੂੰ ਉੱਥੇ ਛਿੱਤਰ ਫੇਰਿਆ ਉਹਨਾਂ ਉੱਤੇ ਗੁੱਸਾ ਤਾਂ ਹੈ, ਪਰ ਉਹ ਕਦੇ ਲੁਕਾਉਂਦੇ ਵੀ ਨਹੀਂ ਸੀ। ਕਿਸੇ ਦਾ ਨਾਂ ਦੁੱਲਾ ਬੁੱਚੜ ਆ, ਕਿਸੇ ਦਾ ਕੁਛ ਵਾ। ਜੇ ਉਹ ਜਲਾਦ ਬਣੇ ਹੋਏ ਸੀ ਤਾਂ ਉਹ ਦੱਸਦੇ ਵੀ ਸੀ, ਲੁਕਾਉਂਦੇ ਵੀ ਨਹੀਂ ਸੀਗੇ ਕਦੇ। ਉਹ ਪਖੰਡ ਨਹੀਂ ਸੀ ਕਰਦੇ ਵੀ ਅਸੀਂ ਬੜੇ ਚੰਗੇ। ਪਰ ਜਿਹੜੇ ਪੁਲਿਸ ਵਾਲੇ ਆਪਦੇ ਆਪ ਨੂੰ ਵੀ ਉਹ ਤਾਂ ਜੀ ਫਲਾਨਾ ਤਾਂ ਪਹਿਲਾਂ ਪਾਠ ਕਰਦਾ ਸਵੇਰੋਂ ਸੀਟ ਤੇ ਬਹਿ ਕੇ, ਫਲਾਨਾ ਤਾਂ ਬਹੁਤ। ਗੁਰਪ੍ਰੀਤ ਸਿੰਘ ਤੂਰ ਇਹਦਾ ਬੜਾ ਲੋਕਾਂ ਚ ਹੁੰਦਾ ਸੀ ਵੀ ਬੜਾ ਬੀਬਾ। ਜਦੋਂ ਸਾਡਾ ਬਾਹ ਪਿਆ ਸਾਨੂੰ ਪਤਾ ਲੱਗਿਆ ਵੀ ਕੀ ਆਈਟਮ। ਸੋ ਜਿਹੜੇ ਲੋਕਾਂ ਬਾਰੇ ਸਪਸ਼ਟਤਾ ਨਾਲ ਪਤਾ ਹੋਵੇ ਉਹ ਘੱਟ ਖਤਰਨਾਕ ਹੁੰਦੇ ਆ। ਜਿਹੜੇ ਮਿੱਠੇ ਪਿਆਰੇ ਹੋ ਕੇ ਨੁਕਸਾਨ ਕਰਨ ਉਹ ਡੂੰਘੀ ਮਾਰ ਮਾਰਦੇ ਆ, ਜ਼ਿਆਦਾ ਖਤਰਨਾਕ। ਸੋ ਜਿਹੜੇ ਗਾਇਕ ਜਾਂ ਕਲਾਕਾਰ ਜਾਂ ਸਾਹਿਤਕਾਰ ਜਾਂ ਕਿਸੇ ਵੀ ਤਰ੍ਹਾਂ ਦੇ ਕਾਰ, ਕੋਈ ਵੀ ਲਿਖਤ, ਕੋਈ ਮੀਡੀਆ ਦੀ ਆਈਟਮ ਜਿਹੜੀ ਸਾਡੇ ਜੀਵਨ ਨੂੰ ਕਿਸੇ ਵੀ ਰੂਪ ਚ ਪ੍ਰਭਾਵਿਤ ਕਰਦੀ ਹੈ, ਸਟੇਟ ਉਹਨੂੰ ਛੱਡਦੀ ਨਹੀਂ ਹੁੰਦੀ। ਚਾਹੇ ਗਾਉਣ ਵਾਲਿਆਂ ਦਾ ਫੀਲਡ ਆ, ਚਾਹੇ ਫਿਲਮਾਂ ਦਾ ਫੀਲਡ ਆ, ਚਾਹੇ ਡਰਾਮਿਆਂ ਦਾ। ਆ ਸਾਰੀ ਖਾੜਕੂ ਲਹਿਰ ਚ ਭਾਈ ਮੰਨਾ ਸਿੰਘ ਵਰਗੇ ਕਾਮਰੇਡ ਵਾਲੇ ਨਾਟਕ ਕਿਉਂ ਚਲਾਏ ਗਏ ਕਿ ਲੋਕਾਂ ਨੂੰ ਖਾਲਿਸਤਾਨੀ ਸੰਘਰਸ਼ ਦੇ ਉਲਟ ਖੜਾ ਕਰਨ। ਕਾਮਰੇਡ ਬਣ ਜਾਓ, ਕਹਿੰਦੇ ਕੋਈ ਗੱਲ ਨਹੀਂ। ਜਿਵੇਂ ਸਾਰੇ ਭਾਰਤ ਵਿੱਚ ਹਿੰਦੂ ਤਵੀਆਂ ਦਾ ਪੂਰਾ ਜ਼ੋਰ ਆ, ਈਸਾਈ ਜਿਹੜੇ ਕ੍ਰਿਸਚੈਨਿਟੀ ਫੈਲਾਉਂਦੇ ਆ। ਪੰਜਾਬ ਦੇ ਵਿੱਚ ਉਹ ਕਹਿੰਦੇ ਵੀ ਪੰਜਾਬ ਦੇ ਸਿੱਖਾਂ ਨੇ ਜੇ ਹਿੰਦੂ ਨਹੀਂ ਬਣਨਾ ਤਾਂ ਇੱਥੇ ਈਸਾਈ ਬਣਾ ਦਿਓ ਇਹਨਾਂ ਨੂੰ। ਪੰਜਾਬ 'ਚ ਈਸਾਈਆਂ ਦੀ ਸਪੋਰਟ, ਜਿੰਨੇ ਆ ਅੰਕਰ ਰੂਲੇ ਰਾਲੇ ਨੇ ਸਭ ਉਹ ਹਿੰਦੂਆਂ ਚੋਂ ਆਏ ਹੋਏ ਨੇ, ਹਿੰਦੂ ਨਾਮ ਵਾਲੇ। ਸੋ ਜਿਹੜਾ ਕੋਈ ਵੀ ਸਾਧਨ ਆ, ਚਾਹੇ ਉਹ ਲਿਖਤਾਂ ਨੇ, ਜਿੰਨੀਆਂ ਪੰਜਾਬੀ ਕੇਂਦਰੀ ਲੇਖਕ ਸਭਾ ਫਲਾਨਾ, ਇਹਨਾਂ ਸਾਰਿਆਂ ਨੂੰ ਤੁਸੀਂ ਦੇਖ ਲਓ ਸਰਕਾਰ ਦੀ ਸਰਪ੍ਰਸਤੀ ਆ ਕਾਮਰੇਡੀ ਸੋਚ ਵਾਲੇ। ਕਦੇ ਤੁਸੀਂ ਸੋਚਿਆ ਕਿਸੇ ਪੰਥਕ ਸੋਚ ਵਾਲੇ ਨੂੰ, ਜਿਵੇਂ ਭਾਈ ਸੋਹਣ ਸਿੰਘ ਜੀ ਸੀਤਲ, ਭਾਈ ਜੋਗਾ ਸਿੰਘ ਜੀ ਜੋਗੀ, ਜਾਂ ਕਿਸੇ ਇਹੋ ਜਿਹੀ ਪੰਥ ਪ੍ਰਵਾਨਿਤ ਸ਼ਖਸੀਅਤ ਨੂੰ ਸਾਹਿਤ ਵਿੱਚ ਜਾਂ ਕਲਾ ਵਿੱਚ ਜਾਂ ਜੋ ਇਹ ਕਰ ਰਹੇ ਨੇ ਉਹਦੇ ਵਿੱਚ ਪਾਏ ਯੋਗਦਾਨ ਕਰਕੇ ਕੋਈ ਇੱਥੇ ਮਾਣ ਸਤਿਕਾਰ ਮਿਲ ਜੇ? ਬਿਲਕੁਲ। ਹਰ ਸਾਲ ਫਲਾਨੇ ਨੂੰ ਜੀ ਢਾਹਾਂ ਗਲੇਰਾ ਅਵਾਰਡ, ਫਲਾਨੇ ਨੂੰ ਜੀ ਭਾਸ਼ਾ ਵਿਭਾਗ ਵੱਲੋਂ ਫਲਾਨੇ, ਇਹ ਜਿੰਨਿਆਂ ਨੂੰ ਮਿਲਣੇ ਆ ਇਹ ਸਾਰੇ ਉਹਨਾਂ ਨੂੰ ਮਿਲਣੇ ਆ ਜਿਹੜੇ ਭਾਰਤ ਮਾਤਾ ਕੀ ਜੈ ਕਹਿਣ ਤੇ ਪੰਥ ਅਤੇ ਪੰਜਾਬ ਦੇ ਜੇ ਖਿਲਾਫ ਲਿਖਦੇ ਹੋਣ ਫਿਰ ਤਾਂ ਬਾਤਾਂ ਹੀ ਹੋਰ। ਸੋ ਗੁਰਦਾਸ ਮਾਨ ਦਾ ਸਾਰਾ ਜਿਹੜਾ ਲਿਖਤ, ਜਿਹੜੀ ਉਹਦੀ ਸਾਰੀ ਗੀਤਕਾਰੀ ਗਾਇਕੀ ਆ, ਉਹਦੇ ਬਾਰੇ ਪਹਿਲਾਂ ਜਦੋਂ ਅੱਜ ਤੋਂ 15-20 ਸਾਲ ਪਹਿਲਾਂ ਮੈਂ ਗੱਲਾਂ ਛੇੜੀਆਂ ਸੀ, ਉਦੋਂ ਬਹੁਤ ਸਾਰੇ ਭਰਾਵਾਂ ਨੂੰ ਬੁਰਾ ਹੀ ਲੱਗਿਆ ਸੀ। ਮੈਂ ਆਖਿਆ ਵੀ ਇਹਦੇ ਗਾਣੇ ਤਾਂ ਅਸੀਂ ਵੀ ਸੁਣਦੇ ਰਹੇ ਆ, ਅੱਜ ਵੀ ਸੁਣ ਲਈਦੇ ਆ, ਪਰ ਜਦੋਂ ਜਾਗੋ ਉਦੋਂ ਹੀ ਸਵੇਰਾ। ਇਹ ਜਦੋਂ ਕਹਿੰਦਾ ਨਾ ਧੋਤੀ ਤੇ ਪੋਥੀ ਚਟੋ, ਜਦੋਂ ਇਹ ਕਹਿੰਦਾ ਸਾਡੀ ਜਿੱਥੇ ਲੱਗੀ ਆ ਲੱਗੀ ਰਹਿਣ ਦੇ, ਇਹ ਸਾਰੀਆਂ ਗੱਲਾਂ ਦੇ ਅਰਥ ਨੇ। ਜਿਹੜੀ ਗੱਲ ਨਾਲ ਸਿੱਖ ਮਾਨਸਿਕਤਾ, ਸਿੱਖ ਕੌਮ ਦੇ ਇਤਿਹਾਸ ਅਤੇ ਫਲਸਫੇ ਤੋਂ ਟੁੱਟ ਸਕੇ, ਇਹ ਸਾਰੀਆਂ ਗੱਲਾਂ ਉਹ ਕਰਦਾ ਹੈ। ਇਹ ਨਕੋਦਰ ਡੇਰੇ ਨੂੰ ਪ੍ਰਮੋਟ ਕਰਕੇ ਸਿੱਖਾਂ ਦੇ, ਪੰਜਾਬ ਦੇ ਲੋਕਾਂ ਨੂੰ ਸੁਰਫੇ ਸੈਕਟਾਂ ਤੇ ਲਾਉਂਦਾ। ਬੜੀਆਂ ਗੱਲਾਂ ਬਾਤਾਂ ਚੱਲੀਆਂ ਤੇ ਅੱਜ ਦੀ ਤਰੀਕ ਵਿੱਚ ਕੋਈ ਗੱਲ ਲੁਕੀ ਛਿਪੀ ਨਹੀਂ ਰਹੀ। ਹੁਣ ਸਭ ਨੂੰ ਪਤਾ ਹੈ ਕਿ ਗੁਰਦਾਸ ਮਾਨ ਦੇ ਮਗਰ ਭਾਰਤ ਸਰਕਾਰ ਖੜੀ ਆ। ਮੋਦੀ ਦੇ ਜਾਣ ਮੌਕੇ ਸਿੱਖਾਂ ਨੂੰ, ਪੰਜਾਬ ਦੇ ਲੋਕਾਂ ਨੂੰ, ਅਮਰੀਕਾ ਦੇ ਲੋਕਾਂ ਨੂੰ ਇੱਕ ਕੰਮ ਲਾਤਾ ਵੀ ਬਹੁਤਾ ਨਹੀਂ, ਥੋੜਾ ਬਹੁਤਾ ਇਹ ਧਿਆਨ ਦੂਜੇ ਪਾਸੇ ਕਰੂ। ਲੱਗਿਆ ਵੀ ਹੋਇਆ ਕਈ ਬੰਦਿਆਂ ਦਾ। ਪਹਿਲਾਂ ਉਹਨੇ ਡਰਾਮਾ ਵੀ ਕੀਤਾ ਗੁਰਦਾਸ ਮਾਨ ਨੇ ਵੀ ਮਾਫੀ ਮੰਗ ਲਈ ਜੀ, ਪਰ ਹੁਣ ਉਹਨੇ ਜਿਹੜੀ ਕਰਤੂਤ ਕਰ ਲਈ ਮਾਫੀ ਤੋਂ ਬਾਅਦ ਵਿੱਚ, ਉਹਦੀ ਡਰਾਮੇ ਵਾਲੀ ਤੋਂ ਬਾਅਦ, ਜਿਹੜੇ ਉਹਦੇ ਹੱਕ 'ਚ ਖੜੇ ਸੀ ਉਹ ਵੀ ਗੁੱਸੇ ਹੋਏ ਫਿਰਦੇ ਆ ਵੀ ਸਾਡੇ ਵੀ ਸਿਰ ਸਵਾਹ ਪਵਾ। ਪਰ ਇਹਦੇ ਨਾਲ ਉਹ ਪੂਰੀ ਤਰ੍ਹਾਂ ਨੰਗਾ ਹੋ ਗਿਆ ਤੇ ਭਾਰਤ ਸਰਕਾਰ ਉਹਨੂੰ ਕਿਸੇ ਨਾ ਕਿਸੇ ਅਵਾਰਡ ਨਾਲ ਨਵਾਜੂ ਜ਼ਰੂਰ। ਮੀਡੀਆ ਦੇ ਰਾਹੀਂ ਸਿੱਖਾਂ ਨੂੰ ਸਿੱਖੀ ਨਾਲੋਂ ਤੋੜਨ ਦੇ ਪ੍ਰੋਜੈਕਟ ਵਿੱਚ
ਜਿਸ ਟੇਢੇ ਇਹ ਇਉਂ ਨਹੀਂ ਹੁੰਦਾ ਵੀ ਸਿੱਧਾ ਜਾ ਕਈ ਤਾਂ ਸਿੱਧਾ ਜਾ ਕੰਮ ਸੰਭਾਲਦੇ ਆ ਨਾ, ਇਹਦੇ ਅਰਥ ਲੱਭਣੇ ਪੈਂਦੇ ਆ, ਦਿਮਾਗ ਤੇ ਥੋੜਾ ਜਿਹਾ ਬੋਝ ਪਾਉਣਾ ਪੈਂਦਾ। ਜਿਵੇਂ ਰਘੂ ਰਾਏ ਨੇ ਜਦੋਂ ਫੋਟੋਆਂ ਦੀ ਐਗਜ਼ੀਬਿਸ਼ਨ ਲਾਈ ਹੋਣੀ ਆ, ਉਦੋਂ ਤਾਂ ਕਿਸੇ ਨੂੰ ਪਤਾ ਨਹੀਂ ਲੱਗਿਆ ਹੋਣਾ ਵੀ ਇਹਦਾ ਅਸਰ ਕੀ ਪੈਣਾ। ਫੋਟੋਆਂ ਦੇਖ ਕੇ ਕੀ ਹੋ ਜੂ ਜੀ, ਗਾਣੇ ਸੁਣ ਕੇ ਕੀ ਹੋ ਜੂ, ਕੋਈ ਆਪਣੇ ਵੀ ਜਵਲੀਆਂ ਮਾਰਨ ਵਾਲੇ ਮਿਲ ਜਾਂਦੇ ਆ ਵੀ ਨਾ ਸੁਣੋ ਜੀ। ਭਾਈ ਇਹ ਚੀਜ਼ ਕੱਲੇ ਗੁਰਦਾਸ ਮਾਨ ਜਾਂ ਹਨੀ ਸਿੰਘ ਦੀ ਨਹੀਂ, ਬੜੀ ਵੱਡੀ ਇੱਕ ਲੌਬੀ ਆ, ਬੜੀ ਵੱਡੀ ਇੱਕ ਧਿਰ ਵਾ। ਇਹਦੇ ਨਿਸ਼ਾਨੇ ਕੀ ਆ ਉਹ ਸਾਨੂੰ ਸਮਝਣ ਦੀ ਲੋੜ ਹੈ। ਤੇ ਭਾਰਤੀ ਮੀਡੀਆ ਦੇ ਵਿੱਚ ਸਾਡੇ ਬੰਦੇ ਜਦੋਂ ਬਹਿੰਦੇ ਆ, ਮੈਂ ਤਾਂ ਸਦਾ ਹੀ ਇਹ ਗੱਲ ਤੋਂ ਕਲਪਦਾ ਵੀ ਜਾਂ ਤਾਂ ਇਹਨਾਂ ਇੰਡੀਅਨ ਚੈਨਲਾਂ ਤੇ ਬੈਠਿਆ ਨਾ ਕਰੋ, ਜਾਂ ਪੰਥ ਤੇ ਪੰਜਾਬ ਦੀ ਸੱਚੀ ਸੁੱਚੀ ਗੱਲ ਕਰਨ ਦਾ ਅਹਿਦ ਕਰਕੇ ਬੈਠਿਆ ਕਰੋ। ਅਗਲੇ ਪੂਰਾ ਠੋਕ ਵਜਾ ਕੇ ਇਹ ਕਹਾਉਣ ਨੂੰ ਫਿਰਦੇ ਹੁੰਦੇ ਆ ਕਿ ਜੀ ਤੁਹਾਤੋਂ ਗਲਤੀ ਹੋ ਗਈ ਜਿਹੜਾ ਤੁਸੀਂ ਖਾਲਿਸਤਾਨ ਤੇ, ਹਾਂ ਜੀ ਕਈ ਕਹਿ ਵੀ ਦਿੰਦੇ ਕਿ ਜਦੋਂ ਕਹਾ ਲੈਂਦੇ ਆ, ਫਿਰ ਉਹ ਪੰਥ ਜਦੋਂ ਦੁਆਲੇ ਹੁੰਦਾ ਫਿਰ ਆਪਣੇ ਬੰਦਿਆਂ ਨੂੰ ਬੁਰਾ ਲੱਗਦਾ। ਮੈਨੂੰ ਚੇਤੇ ਆ ਇੱਕ ਵਾਰੀ TTC ਤੇ ਰਪੇਸ਼ ਲੱਖੀ ਨੇ ਜੇਲ੍ਹ ਤੋਂ ਆਏ ਹੋਏ ਭਾਈ ਕੁਲਵੀਰ ਸਿੰਘ ਬੜਾ ਪਿੰਡ ਨਾਲ ਇੰਟਰਵਿਊ ਰੱਖ ਲਈ, ਨਾਲ ਭਾਈ ਹਰਪਾਲ ਸਿੰਘ ਚੀਮਾ ਵੀ ਸੀ। ਮੁੜ ਕੇ ਜਿਵੇਂ ਇਹਨਾਂ ਦਾ ਸਟਾਈਲ ਹੁੰਦਾ ਵੀ ਆਪਾਂ ਇਹ ਫਿਰ ਫਲੈਸ਼ ਕਰਾਂਗੇ ਨਾ ਵੀ ਦੇਖੋ ਜੀ ਅਮਰੀਕਾ ਤੱਕ ਦੀਆਂ ਜੇਲ੍ਹਾਂ ਕੱਟਣ ਤੋਂ ਬਾਅਦ, ਭਾਰਤ ਦੀਆਂ ਜੇਲ੍ਹਾਂ ਕੱਟਣ ਤੋਂ ਬਾਅਦ ਭਾਈ ਬੜਾ ਪਿੰਡ ਜਿਹੜਾ ਸਿੱਖ ਸੰਘਰਸ਼ ਵਿੱਚ ਕਿਸੇ ਟਾਈਮ ਸਰਗਰਮ ਸੀ, ਅੱਜ ਕਹਿੰਦਾ ਵੀ ਤੂੰ ਗਲਤੀ ਹੋ। ਇਹ ਗੱਲ ਕਹਾਉਣ ਲਈ ਬੜੇ ਟੇਢੇ ਮੇਢੇ ਤਰੀਕੇ ਨਾਲ ਉਹਨੂੰ ਪੁੱਛਿਆ ਜਾ ਰਿਹਾ। ਅੱਛਾ ਜੀ ਤੁਸੀਂ ਫਿਰ ਇਸ ਸੰਘਰਸ਼ ਵਿੱਚ ਆ ਕੇ ਤੁਹਾਨੂੰ ਲੱਗਦਾ ਤਾਂ ਹੋਣਾ ਵੀ ਇੰਨਾ ਨੁਕਸਾਨ ਹੋਇਆ, ਗਲਤ ਹੋਇਆ ਮਾੜਾ, ਉਹ ਚੁੱਪ ਰਿਹਾ। ਫਿਰ ਉਹਨੂੰ ਇੰਨਾ ਉਹ ਜਿਹੜੀ ਗੱਲ ਉਹਦੀ ਆਤਮਾ ਦੇ ਬਿਲਕੁਲ ਉਲਟ ਕਹਾਉਣ ਨੂੰ ਫਿਰਦੇ ਹੋ ਜਬੀਰ, ਉਹ ਬੜਾ ਔਖਾ ਸੀ। ਫਿਰ ਅਸੀਂ ਦੇਖ ਰਹੇ ਸੀਗੇ, ਅਖੀਰ ਉਹਨੇ ਫਿਰ ਅੱਕ ਕੇ ਕਿਹਾ ਵੀ ਜਿਹੜਾ ਕੁਝ ਕੀਤਾ ਬਿਲਕੁਲ ਠੀਕ ਕੀਤਾ, ਜਦੋਂ ਦੁਬਾਰਾ ਲੋੜ ਪਈ ਪੰਥ ਨੂੰ ਫੇਰ ਕਰਾਂਗੇ। ਰਪੇਸ਼ ਲੱਖੀ ਸਾਹਿਬ ਦਾ ਐ ਰੰਗ ਉੱਡ ਗਿਆ। ਤੇ ਬਾਕੀ ਉਹ ਮਤਲਬ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਹੁਣ ਇੱਥੇ ਨਾਲ ਹੀ ਕਹਿੰਦੇ ਜੀ ਹੁਣ ਇੱਕ ਵਕਤ ਬ੍ਰੇਕ ਦਾ। ਇਵੇਂ ਹੀ ਇੱਕ ਵਾਰੀ ਮੀਡੀਆ ਦੇ ਵਿੱਚ ਸਾਡੇ ਸਤਨਾਮ ਸਿੰਘ ਜੀ ਪੌਂਟਾ ਸਾਹਿਬ ਨੂੰ ਸੱਦ ਬੈਠੇ, ਉਹ ਜਿਹੜਾ ਅਰਨਬ ਗੋਸਵਾਮੀ ਜਿਹਨੂੰ ਕਹਿੰਦੇ, ਕੁਲਦੀਪ ਨਈਅਰ ਨੇ ਆਪਦੀ ਲਾਈਫ ਸਟੋਰੀ ਲਿਖੀ ਸੀ, ਉਹਦੇ ਵਿੱਚ ਸੰਤ ਭਿੰਡਰਾਂ ਵਾਲਿਆਂ ਬਾਰੇ, ਭਾਈ ਅਮਰੀਕ ਸਿੰਘ ਬਾਰੇ ਤੇ ਦਲ ਖਾਲਸਾ ਬਾਰੇ ਵਾਹਵਾ ਹੀ ਭਕਾਈ ਜੀ ਮਾਰਤੀ। ਉਦੋਂ ਅਰਨਬ ਗੋਸਵਾਮੀ ਦੀ ਇੰਨੀ ਹਜੇ ਜਿਵੇਂ ਹੁਣ ਵਾਹਵਾ ਹੀ ਚਰਚਾ ਮਾੜੀ ਚੰਗੀ ਆ, ਉਦੋਂ ਨਹੀਂ ਸੀ। ਤੇ ਉਸ ਪ੍ਰੋਗਰਾਮ ਦਾ YouTube ਤੇ ਲਿੰਕ ਪਿਆ। ਹਰੇਕ ਬੰਦੇ ਨੂੰ, ਸਾਨੂੰ ਵੀ ਇਹ ਖਦਸ਼ਾ ਸੀ ਵੀ ਅੰਗਰੇਜ਼ੀ ਦਾ ਚੈਨਲ ਆ ਤੇ ਭਾਈ ਸਤਨਾਮ ਸਿੰਘ ਨੂੰ ਕਿਤੇ ਉੱਥੇ ਕੋਈ ਇਹੋ ਜਿਹੀ ਗੱਲ ਨਾ ਕਹਾ ਲੈਣ ਜਾਂ ਕੋਈ ਮੂੰਹ ਨਾ ਨਿਕਲ ਜੇ। ਪਰ ਭਾਈ ਸਤਨਾਮ ਸਿੰਘ ਪੌਂਟਾ ਸਾਹਿਬ ਨੇ ਉਹ ਧੁੱਕੀ ਕੱਢੀ ਵੀ ਕੁਲਦੀਪ ਨਈਅਰ ਨੇ ਆਪ ਉੱਥੇ ਕਿਹਾ ਜੀ ਮੈਨੂੰ ਮੇਰੀ ਗਲਤੀ ਆ, ਮੈਂ ਅਗਲੇ ਐਡੀਸ਼ਨ ਦੇ ਵਿੱਚ ਇਹ ਗਲਤੀਆਂ ਸੁਧਾਰੂੰਗਾ। ਨੈਸ਼ਨਲ ਚੈਨਲ ਦੇ ਉੱਤੇ ਆ YouTube ਤੇ ਪਈ, ਅੱਜ ਵੀ ਜਿਹਨੂੰ ਸ਼ੱਕ ਆ ਉਹ ਦੇਖ ਲਵੇ ਵੀ ਕਿਵੇਂ ਜੇ ਸਦਕ ਚ ਬੰਦਾ ਪੱਕਾ, ਜੇ ਬਾਲੀਆਂ ਚਤਰਾਈਆਂ ਦੀਆਂ ਸਿਆਣਪਾਂ ਦੀ ਸਿੱਧੀ ਸਪਸ਼ਟ ਗੱਲ ਕਹਿੰਦਾ ਹੈ ਤਾਂ ਅਸਰ ਹੁੰਦਾ। ਇਵੇਂ ਹੀ ਹੋਰ ਬੜੀ ਵਾਰ ਦੇਖੀਦਾ। ਕੱਲ ਪਰਸੋਂ ਇੱਕ ਹੋਰ ਚੈਨਲ ਵਾਲਾ ਚਲੇ ਗਿਆ, ਉਹਨੇ ਆ ਜਿਹੜਾ ਕੰਧਾਰ ਵਾਲੀ ਹਾਈਜੈਕਿੰਗ ਦਾ ਰੌਲਾ ਜਿਹਾ ਪਿਆ ਕਰਕੇ ਉਹਨੇ ਭਾਈ ਗਜਿੰਦਰ ਸਿੰਘ ਹੁਣਾਂ ਵੱਲੋਂ ਸੰਤ ਭਿੰਡਰਾਂ ਵਾਲਿਆਂ ਦੀ ਰਿਹਾਈ ਦੇ ਮੁਤਲਕ ਕੀਤੀ ਹਾਈਜੈਕਿੰਗ ਦੇ ਉੱਤੇ ਸਤਨਾਮ ਸਿੰਘ ਪੌਂਟਾ ਸਾਹਿਬ ਨਾਲ ਗੱਲਬਾਤ ਕਰਨੀ ਸੀ। ਸਾਰੀ ਇੰਟਰਵਿਊ ਬੜੀ ਵਧੀਆ ਕੀਤੀ, ਐਂਡ ਤੇ ਆ ਕੇ ਆਪਦੀ ਸਿਆਣਪ ਤੋਂ ਛੋਕਰਾ ਜਿਹਾ ਲੱਗ ਗਿਆ ਕਰਨ, ਅਖੇ ਜੀ ਤੁਸੀਂ ਇੰਨਾ ਸਾਰੀ ਉਮਰ ਜੇਲ੍ਹਾਂ 'ਚ ਕੱਟਤੀ, ਤੁਸੀਂ ਐ ਬਹੁਤ ਹੋ ਗਿਆ। ਉਹ ਕਹਿੰਦੇ ਜੀ ਸਾਨੂੰ ਤੇ ਇਸ ਗੱਲ ਦਾ ਬੜਾ ਫਖਰ ਹੈ ਵੀ ਅਸੀਂ ਕੌਮ ਦੇ ਕੰਮ ਆ ਗਏ। ਸਤਨਾਮ ਸਿੰਘ ਜੀ ਕਹਿੰਦੇ, ਉਹ ਫੇਰ ਕਹਿੰਦਾ ਨਹੀਂ ਜੀ ਤੁਸੀਂ ਦੇਖੋ ਕਿੰਨੇ ਸਾਲ ਉੱਥੇ ਕੱਟੇ। ਉਹ ਕਹਿੰਦਾ ਜੀ 13 ਕੁ ਸਾਲ ਬਣਦੇ ਆ ਉੱਥੇ ਜਿਹੜੇ ਪਾਕਿਸਤਾਨ ਦੀ ਜੇਲ੍ਹ ਦੇ, 13 ਸਾਢੇ 13 ਸਾਲ ਬਣਦੇ। ਕਹਿੰਦਾ ਜੀ ਦੇਖੋ 13 ਸਾਲ ਬਾਅਦ ਉਹਨੇ ਤਾਂ ਆਪਦੇ ਵੱਲੋਂ ਬੜਾ ਡਰਾਉਣਾ ਜਿਹਾ ਬਣਾ ਕੇ ਪੇਸ਼ ਕਰਨਾ ਚਾਹਿਆ। ਭਾਰੀ ਸਤਨਾਮ ਸਿੰਘ ਜੀ ਪੋਲਾ ਜਿਹਾ ਮੂੰਹ ਬਣਾ ਕੇ ਕਹਿੰਦੇ ਨਹੀਂ 4 ਸਾਲ ਇਸ ਤੋਂ ਬਾਅਦ ਫਿਰ ਮੈਂ ਅਮਰੀਕਾ ਵੀ ਰਹਿ ਕੇ ਆਇਆ। ਉਹ ਦੇਖੇ ਤਾਂ ਹਟਣਾ। ਬਾਅਦ ਵਿੱਚ ਉਹਨੇ ਪੂਰਾ ਜ਼ੋਰ ਲਾਤਾ ਕਿ ਮੈਂ ਭਾਈ ਸਤਨਾਮ ਸਿੰਘ ਪੌਂਟਾ ਸਾਹਿਬ ਤੋਂ ਇਹ ਕਹਾਵਾਂ ਕਿ ਸਿੱਖ ਸੰਘਰਸ਼ ਵਿੱਚ ਜਾਣ ਦਾ ਮੈਨੂੰ ਅਫਸੋਸ ਆ। ਉਹਨਾਂ ਨੇ ਉਲਟਾ ਠੋਕ ਵਜਾ ਕੇ ਕਿਹਾ ਕਿ ਸ਼ੁਕਰ ਆ ਸੱਚੇ ਪਾਤਸ਼ਾਹ ਨੇ ਸਾਤੋਂ ਸੇਵਾ ਲਈ ਹੈ। ਇਹ ਗੱਲਾਂ ਮੈਂ ਕਿਉਂ ਕਰਦਾ, ਸਾਡੇ ਬਹੁਤ ਸਾਰੇ ਬੱਚੇ, ਸਾਡੇ ਬਹੁਤ ਸਾਰੇ ਭੈਣ ਭਰਾ ਭਾਰਤੀ ਚੈਨਲਾਂ ਤੇ ਜਾਂਦੇ ਆ ਤੇ ਉੱਥੇ ਉਹਦੇ ਟਰੈਪ 'ਚ ਫਸ ਕੇ ਉਹ ਗੱਲਾਂ ਕਹਿੰਦੇ ਆ ਜਿਹੜੀਆਂ ਇੰਡੀਅਨ ਸਟੇਟ ਫਿਰ ਉਭਾਰਦੀ ਆ ਕਿ ਦੇਖੋ ਜੀ ਆ ਖਾਲਿਸਤਾਨੀ, ਇਹਨਾਂ ਨੂੰ ਅਕਲ ਨਹੀਂ ਹੈਗੀ, ਇਹਦਾ ਬੇਅਕਲ ਆ। ਤੋਂ ਜਿਹੜੇ ਬਹੁਤ ਸਾਰੇ ਭਾਰਤ ਨੇ ਹੁਣ ਚੈਨਲ ਸ਼ੁਰੂ ਕੀਤੇ ਆ, ਕਿਸੇ 'ਚ ਕੋਈ ਕੁੜੀ ਬਿਠਾਤੀ, ਕਿਸੇ 'ਚ ਕੋਈ ਮੁੰਡਾ, ਤੇ ਇਹਨਾਂ ਸਾਰਿਆਂ ਨੂੰ ਲੱਗਦਾ ਕਿ ਅਸੀਂ ਤਾਂ ਬੜੇ ਸਿਆਣੇ ਆ,
ਗਿੱਟ ਪਿੱਟ ਜੀ ਕਰਕੇ ਇੰਗਲਿਸ਼ ਜੀ ਬੋਲ ਕੇ ਤੇ ਬੜੇ ਅਸੀਂ ਘੈਂਟ ਬਣ ਜਾਾਂਗੇ। ਕੋਈ ਵੱਡੇ ਵੱਡੇ ਨਾਂ ਜੇ ਲੈਣ ਲੱਗ ਜਾਂਦਾ, ਨੀਤਸ਼ੇ ਨੇ ਆਹ ਕਿਹਾ, ਫੂਕੋ ਨੇ ਉਹ ਕਿਹਾ। ਸੋ ਇਹ ਜਿਹੜਾ ਇੱਕ ਆਪਾ ਮੰਡਲ ਇੱਕ ਪ੍ਰਭਾਵ ਸਿਰਜ ਕੇ ਸਿੱਖਾਂ ਦੇ ਬੱਚਿਆਂ ਨੂੰ ਇੱਕ ਏਜੰਡੇ ਤਹਿਤ ਪੰਥਕ ਸੋਚ ਦੇ ਉਲਟ ਭੁਗਤਾਉਣ ਦੇ ਯਤਨ ਨੇ, ਇਹਨਾਂ ਨੂੰ ਸਮਝਣ ਦੀ ਲੋੜ ਆ। ਸੋ ਮੀਡੀਆ ਦੀ ਤਾਕਤ ਨੂੰ ਸਮਝੋ, ਵਰਤਾਂਤ ਦੇ ਨੈਰੇਟਿਵ ਦੇ ਅਸਰ ਨੂੰ ਸਮਝੋ, ਤਾਂ ਕਿ ਕੌਮ ਦੀ ਲੜਾਈ ਦਾ ਜਿਹੜਾ ਅੱਜ ਦਾ ਦੌਰ ਆ ਉਹਦੇ ਵਿੱਚ ਆਪਾਂ ਹੋਰ ਜ਼ਿਆਦਾ ਮਜ਼ਬੂਤੀ ਤੇ ਵਧੀਆ ਤਰੀਕੇ ਨਾਲ ਜੰਗ ਨੂੰ ਅੱਗੇ ਤੋਰ ਸਕੀਏ। ਇੱਥੇ ਸਮਾਪਤੀ ਕਰਦੇ ਹਾਂ, ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਬਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।